छंद परागे आइए जाइए छंद परागे ठूठी, सौरा मेरा फुल गुलाब दा ते सस चंबे दी बूटी। छंद परागे आइए जाइए छंद परागे मेखां, ते सालियां मेरियां सारियां ही सोहणियां, मैं किनू किनू वेखां। तीए दा बहार किनू आंदे हन, एक ते दसो, दूजा उदों को टूणे टाणे भी साडियां मावां भैणां नानियां ने ਉਹ ਕੋ ਟੂਣਾ भी करदियां हन ते बहार लथ जांदा। ਹਾਂਜੀ ਹਾਂਜੀ। ਤਾਬ ਗਿਆ ਗਨੇਜ ਬਗਦਾਦ ਕੋਲ, ਉਹਨੇ ਆਖਿਆ ਤੂੰ ਕੀ ਕਰਨਾ ਹੈ? ਉਹਨੇ ਆਖਿਆ ਜੀ ਮੈਂ ਲੋਕਾਂ ਨੂੰ ਚੜਨਾ। ਤਾਪ ਦੀ ਜਾਨ ਕੰਦਲ ਆ ਗਈ ਤੇ ਆਖਣ ਲੱਗਾ ਜੀ ਮੈਨੂੰ ਮਾਫ ਕਰ ਦਿਓ, ਜਿਹੜਾ ਇਹ ਗੱਲ 3 ਵਾਰੀ ਸੁਣੇਗਾ ਤੁਹਾਡੇ ਵਾਲੀ ਉਹਨੂੰ ਮੈਂ ਕਦੀ ਪਰਤ ਕੇ ਨਹੀਂ ਚੜਾਂਗਾ। ਗੱਲੀ ਵੱਡੀ ਮੈਂ ਤੇ ਕਰਤੂਤੀ ਮੇਰੀ ਮਾਂ। ਇਸ ਖਾਣੇ 'ਚ ਨਾ ਉਹਨੇ ਸਿਰਫ ਆਪਣੀ ਵੱਡੋ ਬਣਾਈ ਬਲਕਿ ਆਪਣੀ ਮਾਂ ਦੀ ਵੀ ਬਣਾਹੜੀ। ਵੀ ਦੁਨੀਆ 'ਚ 2 ਹੀ ਹਸਤੀਆਂ ਨੇ, ਜਾਂ ਮੈਂ ਤੇ ਜਾਂ ਮੇਰੀ ਮਾਂ ਹੈ। ਧੀਆਂ ਸਭ ਤੋਂ ਡਾਢੀਆਂ ਜਿੰਨਾ ਖਾਨ ਨਵਾਏ। ਉਸ ਕੁੜੀ ਨੇ ਆਖਿਆ ਮੇਰਾ ਡੋਲਾ ਇੱਥੇ ਹੀ ਰੱਖ ਦਿਓ, ਮੈਂ ਇੱਕ ਕਦਮ ਅੱਗੇ ਨਹੀਂ ਜਾਣਾ। ਔਰ ਉਹ ਡੋਲਾ ਉੱਥੇ ਹੀ ਰੱਖ ਦਿੱਤਾ। ਉਹਨੇ ਇੱਕ ਬੰਦੇ ਨੂੰ ਵਿੱਚੋਂ ਲਾਗੀ ਨੂੰ ਘੱਲਿਆ, ਜਾ ਮੇਰੇ ਪਿਓ ਨੂੰ ਸੱਦ ਕੇ ਲਿਆ। ਜਿਹੜੀਆਂ ਧਰਤੀਆਂ ਨੇ ਔਰਤ ਨੂੰ ਬਿਲਕੁਲ ਨਲੱਜੀਆਂ ਤੇ ਬਲੱਜੀਆਂ ਕਰ ਛੜਿਆ, ਅੱਜ ਉਹ ਸਾਨੂੰ ਪਏ ਮੱਤਾਂ ਦਿੰਦੇ ਨੇ, ਮੇਰਾ ਜਿਸਮ ਮੇਰੀ ਮਰਜ਼ੀ। ਧੀ ਨੇ ਆਖਣਾ ਉਹ ਮੈਂ ਚੱਲਨੀ ਆ ਨਾ ਨਾਲ ਮੇਰੇ ਚੱਲੋ, ਤੁਹਾਨੂੰ ਕੁਝ ਵੀ ਨਹੀਂ ਆਂਦੇ। ਉਹਨੂੰ ਧੀ ਨੂੰ ਅਗਲਿਆਂ ਕੱਪੜੇ ਵੀ ਦੇਣੇ ਤੇ ਉਹਨਾਂ ਆਖਣਾ ਹੁਣ ਧੀ ਆ ਗਈ, ਇਹਨੂੰ ਖਾਲੀ ਤੇ ਨਹੀਂ ਨਾ ਮੋੜ ਸਕਦੇ, ਜਾ ਧੀਏ ਤੈਨੂੰ ਮਾਫ ਕੀਤਾ। ਇਸ ਭੂਗੋਲ ਤਾਂ ਕੁਝ ਨਾ ਫੋਲ ਭਈ, ਜਿਵੇਂ ਇਸ ਭੂਗੋਲ ਦੇ ਵਿੱਚ ਕੱਖ ਨਹੀਂ ਨਾ ਹੁੰਦਾ, ਉਹ ਛੋਟਾ ਜਿਹਾ ਤੇ ਉਹ ਦਾਣਾ ਹੁੰਦਾ, ਇਸ ਲਈ ਇਹਦੇ ਵਿੱਚ ਵੀ ਕੱਖ ਕੰਡਾ ਨਹੀਂ। ਹਾਂਜੀ, ਉਹ ਜਿਹੜੇ ਬਦ ਸਿਫਤੇ ਲੋਕ ਜ਼ਾਹਰੀ ਸਿਫਤ ਤੇ ਜ਼ਾਹਰੀ ਪਹਿਰਾਵਾ ਪਾ ਕੇ ਤੇ ਆਪਣੇ ਆਪ ਨੂੰ ਮਤਲਬ ਵੱਡਾ ਤੇ ਇੱਜ਼ਤਦਾਰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੇ ਬਾਰੇ 'ਚ ਇਹ ਖਾਨ ਬੋਲਿਆ ਜਾਂਦਾ ਹੈ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबियों ते साडे प्यारे वेखन वालिओ, अस्सलामु अलैकुम। पंजाबी माँ बोली दे जुबानों अदब ते सकाफत दे फरोग ते वधावे ते चढ़तल लई शुरू कीते जान वाले ताडे अपने यूट्यूब चैनल मेला टीवी दे उत्ते तानू दिल दियां डुंगियाइयां तो सत बिस्मिल्ला ते जी आया नू आखने आ। प्यारिओ, साडी ये बेनती है भई अपने इस चैनल नू सबसक्राइब कर लवो, नाल बनिया होया घंटी दा निशान जरूर दबाया जे। साहिबो साडे विलॉग्स नू लाइक ते शेयर भी करया करो ते प्यारिओ अपने कमेंट्स सानू जरूर भिजवाया करो, जेड़े कि साडे लई बड़ी हलाशेरी दा सबब हुंदे ने। ते नाले असी तुहाडे कमेंट्स दे चानने अपनी गल बात नू मजीद निखारन शिंगारन ते सवारन दा आर ते यतन भी करते रहने आ। प्यारिओ, भारत दे शहर सनाम उधम सिंह वाला दे विच वसदे ने साडे एक बड़ा ही मानयोग दर्शक, साडे परमानेंट व्यूअर ने, साडे तमाम विलॉग्स वेखदे ने, पंजाबी माँ बोली दे बड़े वड्डे आशक ने, सानू बड़े बड़े सोहने मशवरे भिजवाते ने, सुजैशनस देंदे ने। प्यारिओ, उन्हां दा नाम है यशपाल सहगल। कुछ दिहाड़े पहले असां तुहाडी खिदमत दे विच एक विलॉग पेश कीता, जिहदे विच असीं तुहाडी मुलाकात 90 साला अम्मा जी गुलाम फातिमा होरां दे नाल करवाई। ते अम्मा जी ने सानू अज तो निसफ सदी पहले 60-70 वरे पहले दे देश पंजाब दे विच जिहड़ियां शादियां ते विआहां दीयां रस्मां हुंदियां सन उन्हां बारे जानकारी दित्ती ते ओह लोक गीत भी सुनाए जिहड़े विआहां दे मौके दे उत्ते उस वेले खवातीने खाना घरोकियां सुआणियां बोलदियां हुंदियां सन। उन्हां लोक गीतां दे विच एक गीत सी छंद। साहिबो, तुहानू तो पता ही होना, लेकिन साडे अजोके धियां पुत्तर जिहड़े ने उन्हां नू नहीं पता भी छंद
ਇੱਕ ਅਜਿਹੀ ਬੋਲੀ ਹੁੰਦੀ ਸੀ ਵੀ ਜਦੋਂ ਜੰਝ ਸਹੁਰੇ ਘਰ ਅੱਪੜਦੀ ਸੀ, ਮੁੰਡੇ ਵਾਲੇ ਬਰਾਤ ਲੈ ਕੇ ਵਹੁਟੀ ਵਾਲੇ ਕੁੜੀ ਵਾਲੇ ਘਰ ਦੇ ਵਿੱਚ ਅੱਪੜਦੇ ਸਨ, ਤੇ ਉੱਥੇ ਫਿਰ ਸਾਲੀਆਂ ਲਾੜੇ ਨੂੰ ਘੇਰ ਲੈਂਦੀਆਂ ਸਨ ਤੇ ਉਹਨੂੰ ਆਖਦੀਆਂ ਸਨ ਵੀ ਛੰਦ ਸੁਣਾ। ਛੰਦ ਇੱਕ ਅਜਿਹੀ ਬੋਲੀ, ਇੱਕ ਅਜਿਹਾ ਸ਼ੇਰ ਸਮਝ ਲਓ ਹੁੰਦਾ ਸੀ ਜਿਹਦੇ ਵਿੱਚ ਫਿਰ ਨਾ ਲਾੜੇ ਨੂੰ ਆਪਣੇ ਸਹੁਰੇ ਘਰ ਵਾਲਿਆਂ ਦੀ ਤਾਰੀਫ ਕਰਨੀ ਪੈਂਦੀ ਸੀ। ਜੇ ਤੇ ਉਹ ਕੋਈ ਐਸਾ ਖੂਬਸੂਰਤ ਛੰਦ ਸੁਣਾ ਦਿੰਦਾ ਜਿਹਨੂੰ ਸੁਣ ਕੇ ਸਾਲੀਆਂ ਖੁਸ਼ ਹੋ ਜਾਂਦੀਆਂ ਤੇ ਲਾੜੇ ਦੀ ਜਾਨ ਖਲਾਸੀ ਹੋ ਜਾਣੀ, ਨਹੀਂ ਤੇ ਫਿਰ ਲਾੜੇ ਨੂੰ ਮੁਟਿਆਰਾਂ ਕੁੱਟ ਵੀ ਦਿੰਦੀਆਂ ਹੁੰਦੀਆਂ ਸਨ ਅੱਗੋਂ। ਮੈਂ ਵਣਗੀ ਦੇ ਤੌਰ 'ਤੇ ਤੁਹਾਨੂੰ ਦੱਸਣਾ ਵੀ ਜਦੋਂ ਮੇਰਾ ਵਿਆਹ ਹੋਇਆ ਤੇ ਮੈਨੂੰ ਸਾਲੀਆਂ ਘੇਰ ਲਿਆ, ਉਹਨਾਂ ਮੈਨੂੰ ਆਖਿਆ ਛੰਦ ਸੁਣਾਓ ਜੀ, ਤੇ ਮੈਂ ਛੰਦ ਸੁਣਾਇਆ ਸੀ ਵੀ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਠੂਠੀ, ਸਹੁਰਾ ਮੇਰਾ ਫੁੱਲ ਗੁਲਾਬ ਦਾ ਤੇ ਸੱਸ ਚੰਬੇ ਦੀ ਬੂਟੀ। ਉਹ ਫਿਰ ਖੁਸ਼ ਹੋ ਗਈਆਂ ਤੇ ਮੇਰੀ ਜਾਨ ਬਖਸ਼ੀ ਹੋ ਗਈ। ਯਸ਼ਪਾਲ ਸਹਿਗਲ ਹੋਰੀ ਦੱਸਦੇ ਨੇ ਕਿ ਉਹਨਾਂ ਦਾ ਵਿਆਹ ਜਦੋਂ ਹੋਇਆ ਤੇ ਬਰਾਤ ਸੁਨਾਮ ਸ਼ਹਿਰ ਤੋਂ ਰੋਹਤਕ ਹਿਸਾਰ ਗਈ ਸੀ, ਹਿਸਾਰ। ਤੇ ਆਖਦੇ ਨੇ ਸਾਲੀਆਂ ਮੈਨੂੰ ਘੇਰਾ ਪਾ ਲਿਆ ਤੇ ਮੈਨੂੰ ਆਖਿਆ ਕਿ ਕੋਈ ਸੋਹਣਾ ਜਿਹਾ ਛੰਦ ਸੁਣਾਓ। ਆਖਦੇ ਨੇ ਮੈਂ ਘਰੋਂ ਹੀ ਯਾਦ ਕਰਕੇ ਗਿਆ ਹੋਇਆ ਸਾਂ ਤੇ ਮੈਂ ਛੰਦ ਸੁਣਾ ਦਿੱਤਾ ਵੀ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਮੇਖਾਂ, ਤੇ ਸਾਲੀਆਂ ਮੇਰੀਆਂ ਸਾਰੀਆਂ ਹੀ ਸੋਹਣੀਆਂ, ਮੈਂ ਕਿਹਨੂੰ ਕਿਹਨੂੰ ਵੇਖਾਂ। ਉਹ ਆਖਦੇ ਨੇ ਜਨਾਬ ਜਿਸ ਵੇਲੇ ਮੈਂ ਇਹ ਸੁਣਾਇਆ ਤੇ ਸਾਰੀਆਂ ਮੇਰੀਆਂ ਸਾਲੀਆਂ ਖੁਸ਼ ਹੋ ਗਈਆਂ, ਉਹਨਾਂ ਦੀਆਂ ਸਹੇਲੀਆਂ ਸਾਰੀਆਂ ਕਜ਼ਨਾਂ ਵੀ ਇਕੱਠੀਆਂ ਹੋਈਆਂ ਹੁੰਦੀਆਂ ਨੇ ਨਾ, ਹੋਰ ਮਹੱਲੇਦਾਰ ਹਾਈ ਕੁੜੀਆਂ, ਉਹ ਬੜੀਆਂ ਰਾਜ਼ੀ ਹੋ ਗਈਆਂ ਸਾਰੀਆਂ, ਉਹਨਾਂ ਤੌੜੀਆਂ ਮਾਰੀਆਂ, ਬਿਬਲੀਆਂ ਪਾਈਆਂ ਤੇ ਮੇਰੀ ਜਾਨ ਬਖਸ਼ੀ ਹੋ ਗਈ। ਪਿਆਰਿਓ ਦੇਖੋ, ਇਹ ਪਿਆਰ ਤੇ ਮੁਹੱਬਤ ਦੀਆਂ ਰੀਤਾਂ ਸਨ। ਇਹਨਾਂ ਰਿਵਾਜ਼ਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਪਿਆਰ ਵਧਾਉਣ ਵਾਲੇ ਨੁਸਖੇ ਲੁਕੇ ਹੋਏ ਹੁੰਦੇ ਸਨ। ਤੁਹਾਡੇ ਹਜ਼ੂਰ ਬੇਨਤੀ ਹੈ ਕਿ ਜਦੋਂ ਤੁਹਾਡਾ ਵਿਆਹ ਹੋਇਆ ਸੀ ਤੇ ਤੁਹਾਨੂੰ ਵੀ ਜੇ ਸਾਲੀਆਂ ਘੇਰ ਕੇ ਆਖਿਆ ਸੀ ਕਿ ਕੋਈ ਛੰਦ ਸੁਣਾਓ ਤੇ ਬਰਾਹ ਕਰਮ ਉਹ ਜ਼ਰੂਰ ਸਾਨੂੰ ਭੇਜੋ ਤਾਂ ਕਿ ਅਸੀਂ ਇੱਕ ਤੇ ਆਪਣੇ ਦਰਸ਼ਕਾਂ ਨੂੰ ਸੁਣਾਈਏ, ਤੇ ਦੂਜਾ ਪਿਆਰਿਓ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹਨਾਂ ਨੂੰ ਰਿਕਾਰਡ ਕਰਦੇ ਜਾਈਏ। ਇਹ ਸਾਡਾ ਖੜਾਚਾ ਹੋਇਆ ਬੜਾ ਹੀ ਖੂਬਸੂਰਤ ਪਿਛੋਕੜ ਹੈ ਜਿਹੜਾ ਕਿ ਹੁਣ ਵਿਸਰਦਾ ਜਾ ਰਿਹਾ ਹੈ। ਸਾਡੇ ਬਾਲਾਂ ਨੂੰ ਤਾਂ ਪਤਾ ਹੀ ਨਹੀਂ ਕਿ ਛੰਦ ਕੀ ਹੁੰਦੇ ਸਨ ਤੇ ਸਿੱਠਣੀਆਂ ਕੀ ਹੁੰਦੀਆਂ ਸਨ ਤੇ ਉਲਾਮੇ ਕੀ ਹੁੰਦੇ ਸਨ। ਇਹ ਏਡੇ ਪਿਆਰ ਨਾਲ ਪਰੁੱਚੇ ਹੋਏ ਗੀਤ ਹੁੰਦੇ ਸਨ, ਬੋਲੀਆਂ ਠੋਲੀਆਂ ਹੁੰਦੀਆਂ ਸਨ ਜਿਹੜੀਆਂ ਅਸੀਂ ਖੁਸ਼ੀਆਂ ਦੇ ਮੌਕਿਆਂ ਦੇ ਉੱਤੇ ਇੱਕ ਦੂਜੇ ਦੇ ਨਾਲ ਵਟਾਂਦਰੇ ਦੇ ਵਿੱਚ ਪੜ੍ਹਦੇ ਸਾਂ। ਮੁੰਡੇ ਕੁੜੀਆਂ ਆਪਸ ਵਿੱਚ ਵਿਚਾਰ ਵਟਾਂਦਰੇ ਕਰਦੇ ਹਨ ਤੇ ਬੋਲੀਆਂ ਦੇ ਵੀ ਵਟਾਂਦਰੇ ਹੁੰਦੇ ਸਨ। ਸਾਹਿਬੋ ਸਾਨੂੰ ਯਕੀਨ ਹੈ ਕਿ ਤੁਸੀਂ ਸਾਨੂੰ ਬੜੇ ਬੜੇ ਸੋਹਣੇ ਬੜੇ ਬੜੇ ਪਿਆਰੇ ਛੰਦ ਜ਼ਰੂਰ ਭਿਜਵਾਓਗੇ, ਅਸੀਂ ਤਾਂ ਕਿ ਉਹਨਾਂ ਨੂੰ ਰਿਕਾਰਡ 'ਚ ਲੈ ਆਵੀਏ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਕਦੀ ਸੁਣ ਕੇ ਖੁਸ਼ ਹੋਇਆ ਕਰਨਗੀਆਂ ਵੀ ਸਾਡੇ ਦੇਸ਼ ਪੰਜਾਬ ਵਿੱਚ ਕਿੰਨੀਆਂ ਸੋਹਣੀਆਂ ਬੋਲੀਆਂ ਠੋਲੀਆਂ ਹੁੰਦੀਆਂ ਸਨ। ਸਾਹਿਬੋ ਜਿਹੜੇ ਤੁਸੀਂ ਅਖਾਣ ਭਿਜਵਾਏ ਨੇ, ਤੁਹਾਡੇ ਸਵਾਲਾਤ ਸਾਨੂੰ ਮੌਸੂਲ ਹੋਏ ਨੇ, ਉਹ ਵੀ ਸਾਡੇ ਸਿਰ ਮੱਥੇ 'ਤੇ ਪੋਟਲੀ ਤਿਆਰ ਹੈ। ਆਓ ਫਿਰ ਹੁਣ ਚੱਲੀਏ ਬਾਬਾ ਜੀ ਇਹਸਾਨ ਬਾਜਵੇ ਹੋਰਾਂ ਦੇ ਪਿੰਡ ਕਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। अस्सलाम वालेकुम बाजवा साहब जी। वालेकुम सलाम डॉक्टर साहब, खैरियां आओ जी। बाबा दिनों बाद फेरा मारिया जे अदका। हाँ जी, वो बस जी दुनियादारी भी नाल नाल अल्लाह पाक सच्चे ने जनाब, कोई जिम्मेदारियां भी तो लाइयां होंदियां ने। हाँ जी, हाँ जी, सारे काम फिर करने पैंदे ने ना जी। बाकी ये वे कि नाल दुनियादारी अपने भी कोई घर टब्बरदारी करनी पैंदी है, कुछ नाल जनाब अपने असी ਵੇਖਣ ਵਾਲਿਆਂ ਨੂੰ ਵੀ ਰਾਜ਼ੀ ਰੱਖਣਾ ਹੁੰਦਾ ਹੈ। ਹਾਂ, ਨਹੀਂ ਨਹੀਂ, ਇਹ ਚੰਗੀ ਗੱਲ ਹੈ ਜੀ, ਇਹ ਜ਼ਰੂਰੀ ਹੈ। ਉਹ ਇਹ ਸਦਕਾ ਜਨਾਬ ਐਤਕੀ ਦੇਰ ਹੋ ਗਈ ਤੇ ਗੁਜ਼ਾਰਿਸ਼ ਹੈ ਵੇ ਮੇਰੇ ਆਕਾ ਕਿ ਇੱਕ ਤੀਏ ਦਾ ਬੁਖਾਰ ਹੁੰਦਾ ਸੀ। ਹਾਂਜੀ ਹਾਂਜੀ ਹਾਂਜੀ। ਜਦੋਂ ਨਿੱਕੇ ਨਿੱਕੇ ਹੁੰਦੇ ਹਾਂ ਉਦੋਂ ਸੁਣੀ ਦੀਆਂ ਹਨ ਕੁਝ ਅਜਿਹੀਆਂ ਗੱਲਾਂ ਜਿਹੜੀਆਂ ਸਾਡੀ ਇੱਕ ਲੋਕ ਰੀਤ ਦਾ ਹਿੱਸਾ ਸਨ।
ਹਾਂਜੀ ਹੁਣ ਤੇ ਕਿਸੇ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ। ਹਾਂਜੀ ਹਾਂਜੀ ਲੇਕਿਨ ਉਦੋਂ ਬਾਜਵਾ ਸਾਹਿਬ ਤੀਸਰੇ ਦਿਨ ਹੀ ਜਿਹੜਾ ਬਹਾਰ ਚੜ੍ਹਦਾ ਸੀ ਉਹਨੂੰ ਤੀਏ ਦਾ ਬਹਾਰ ਕਿਹਨੂੰ ਆਂਦੇ ਹਨ, ਇੱਕ ਤੇ ਇਹ ਦੱਸੋ। ਦੂਜਾ ਉਦੋਂ ਉਹਨੂੰ ਕੋਈ ਟੂਣੇ ਟਾਣੇ ਵੀ ਸਾਡੀਆਂ ਮਾਵਾਂ ਭੈਣਾਂ ਨਾਨੀਆਂ ਨੇ ਉਹ ਕੋਈ ਟੂਣਾ ਵੀ ਕਰਦੀਆਂ ਹਨ ਤੇ ਬਹਾਰ ਲੱਥ ਜਾਂਦਾ। ਹਾਂਜੀ ਹਾਂਜੀ ਉਹ ਨਾ ਜੀ ਇੱਕ ਇਹਨੂੰ ਤੀਏ ਦਾ ਵੀ ਆਂਦੇ ਸਨ ਤੇ ਤਰਈਏ ਦਾ ਵੀ ਆਂਦੇ ਸਨ। ਅੱਛਾ ਜੀ। ਯਾਨੀ ਇੱਕ ਦਿਨ ਤਾਪ ਚੜ੍ਹਨਾ ਤੇ ਅਗਲੇ ਦਿਨ ਲੈ ਜਾਣਾ ਤੇ ਅਗਲੇ ਦਿਨ ਫਿਰ ਚੜ ਜਾਣਾ। ਅੱਛਾ। ਫਿਰ ਅਗਲੇ ਦਿਨ ਲੈ ਜਾਣਾ, ਫਿਰ ਅਗਲੇ ਦਿਨ ਚੜ ਜਾਣਾ, ਇਸ ਤਰ੍ਹਾਂ ਚੜਦਾ ਸੀ। ਯਾਨੀ ਵਾਰੀ ਦਾ ਵੀ ਬਹਾਰ ਫਿਰ ਉਹਨੂੰ ਵਾਰੀ ਦਾ ਬੁਖਾਰ ਵੀ ਇਹਨੂੰ ਹੀ ਆਂਦੇ ਸਨ। ਹਾਂਜੀ ਆਂਦੇ ਹਨ ਕਿ ਇੱਕ ਦਿਨ ਰੈਸਟ ਦਿੰਦਾ ਸੀ, ਅਗਲੇ ਦਿਨ ਉਹ ਫਿਰ ਚੜ ਜਾਂਦਾ ਸੀ। ਜੀ ਜੀ। ਤੇ ਇਹਦੇ ਬਾਰੇ ਨਾ ਜੀ ਨਿੱਕੇ ਹੁੰਦਿਆਂ ਮੇਰੇ ਤਾਈ ਜੀ ਸਨ ਤੇ ਉਹਨਾਂ ਨੂੰ ਨਾ ਮੈਨੂੰ ਉਦੋਂ ਮੈਂ ਉਹਨਾਂ ਕੋਲ ਸੁਣਿਆ ਕਿ ਇੱਥੇ ਸਾਡੇ ਕਿਸੇ ਜੀ ਨੂੰ ਬੁਖਾਰ ਚੜ ਗਿਆ ਜੀ ਤੇ ਉਹਨਾਂ ਨੇ ਨਾ ਆਖਿਆ ਨਹੀਂ ਇਹਨੂੰ ਗੱਲ ਸੁਣਾਓ। ਉਹ ਮੈਂ ਫਿਰ ਕੋਲ ਖਲੋ ਗਿਆ, ਮੈਂ ਆਖਿਆ ਹੋਰ ਕਿਹੜੀ ਗੱਲ ਹੈ। ਹਾਂਜੀ ਹਾਂਜੀ। ਤੇ ਉਹਨਾਂ ਮੇਰੇ ਤਾਈ ਜੀ ਆਖਣ ਲੱਗੇ ਕਿ ਤਾਪ ਗਿਆ ਆਪਣਾ ਗਨੇਜ ਬਗਦਾਦ ਕੋਲ। ਅੱਛਾ। ਹੁਣ ਉਸ ਵੇਲੇ ਮੈਨੂੰ ਵੀ ਨਹੀਂ ਸੀ ਪਤਾ ਵੀ ਗਨੇਜ ਬਗਦਾਦ ਕੀ ਹੈ, ਤੇ ਮੈਨੂੰ ਬਾਅਦ ਚ ਪਤਾ ਲੱਗਾ ਕਿ ਹਜ਼ਰਤ ਜੁਨੈਦ ਬਗਦਾਦੀ ਦਾ ਹੀ ਵਿਗੜਿਆ ਹੋਇਆ ਨਾਂ ਸੀ। ਅੱਛਾ ਅੱਛਾ। ਤਾਪ ਗਿਆ ਗਨੇਜ ਬਗਦਾਦ ਕੋਲ। ਉਹਨੇ ਆਖਿਆ ਤੂੰ ਕੀ ਕਰਨਾ ਹੈ? ਉਹਨੇ ਆਖਿਆ ਜੀ ਮੈਂ ਲੋਕਾਂ ਨੂੰ ਚੜ੍ਹਨਾ। ਉਹਨਾਂ ਆਖਿਆ ਵੀ ਚੜ੍ਹ ਹਮਲਾ ਸਾਡੇ ਕੂਜ਼ੇ ਨੂੰ। ਜਾਂ ਉਹ ਤਾਪ ਚੜਿਆ ਕੂਜ਼ੇ ਨੂੰ ਤੇ ਉਹਨਾਂ ਉੱਤੋਂ ਮਾਰਿਆ ਡੱਟ ਤੇ ਸੁੰਨਤ ਬੰਦ ਕੀਤੀ। ਤਾਪ ਦੀ ਜਾਨ ਕੰਦਲ ਆ ਗਈ ਤੇ ਆਖਣ ਲੱਗਾ ਜੀ ਮੈਨੂੰ ਮਾਫ ਕਰ ਦਿਓ, ਜਿਹੜਾ ਇਹ ਗੱਲ 3 ਵਾਰੀ ਸੁਣੇਗਾ ਤੁਹਾਡੇ ਵਾਲੀ ਉਹਨੂੰ ਮੈਂ ਕਦੀ ਪਰਤ ਕੇ ਨਹੀਂ ਚੜਾਂਗਾ। ਵਾਹ ਵਾਹ ਵਾਹ। ਔਰ ਇਹ ਜਿਹੜੀ ਗੱਲ ਹੈ ਵਾਕਈ ਮੈਂ ਵੇਖਿਆ ਵੀ ਉਹ ਤਾਈ ਸਾਡੇ ਜਿਹੜੇ ਸਨ ਉਹ ਜਿਹਨੂੰ ਗੱਲ ਸੁਣਾਉਂਦੇ ਸਨ ਨਾ 3 ਵਾਰੀ ਸੁਣਾਉਂਦੇ ਸਨ ਇਕੱਠੀ ਜੀ। ਉਦੋਂ ਬਾਅਦ ਤਾਪ ਨਹੀਂ ਸੀ ਪਰਤ ਕੇ ਚੜਦਾ। ਅੱਛਾ। ਵਾਹ ਵਾਹ। ਇਹ ਵੇਖੋ ਜੀ ਬਾਜਵਾ ਸਾਹਿਬ, ਠੀਕ ਹੈ ਜਦੀਦ ਸਾਇੰਸ ਜਾਂ ਅੱਜ ਕੱਲ੍ਹ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਔਰ ਤਵਹਮਾਤ ਕਰਾਰ ਦਿੰਦੇ ਨੇ, ਲੇਕਿਨ ਬਾਜਵਾ ਸਾਹਿਬ ਲਫ਼ਜ਼ਾਂ ਦੀਆਂ ਤਾਕਤਾਂ ਤੇ ਹੈ ਨੇ ਨਾ। ਨਹੀਂ ਤੱਕ ਲਫ਼ਜ਼ਾਂ ਦੀਆਂ ਵੀ ਤੇ ਹਸਤੀਆਂ ਦੀਆਂ ਵੀ। ਹਾਂਜੀ ਕਿ ਉਹ ਵੇਖੋ ਨਾ ਜੀ ਜਿਸ ਤਰ੍ਹਾਂ ਹਜ਼ਰਤ ਬਾਬਾ ਫਰੀਦ ਦੇ ਬਾਰੇ 'ਚ ਬੜਾ ਮਸ਼ਹੂਰ ਹੈ ਜੀ ਕਿ ਉਹ ਇੱਕ ਦਫਾ ਹਜ਼ਰਤ ਫਰੀਦ ਸ਼ਕਰਗੰਜ ਕਿ ਉਹ ਇੱਕ ਦਫਾ ਗਏ ਕਿਤੇ, ਮਤਲਬ ਬਾਹਰ ਖੋਤੇ ਤੇ ਸਵਾਰੀ ਕਰਦੇ ਸਨ ਜੀ। ਖੋਤੇ ਤੇ ਕਿਤੇ ਗਏ, ਪਤਾ ਨਹੀਂ ਦੂਰ ਤੇ ਰਾਤ ਪੈ ਗਈ ਤੇ ਕਿਸੇ ਨੂੰ ਆਖਣ ਲੱਗੇ ਕਿ ਮੈਂ ਰਾਤ ਰਹਿਣਾ ਜੀ ਜੀ। ਉਹਨਾਂ ਆਖਿਆ ਪਤਾ ਨਹੀਂ ਕੋਈ ਮਲੰਗ ਜਿਹਾ ਕੌਣ ਹੈ, ਉਹਨਾਂ ਨਾ ਕੋਈ ਇੰਨਾ ਪ੍ਰੋਟੋਕੋਲ ਨਾ ਦਿੱਤਾ, ਐਵੇਂ ਨਾ ਡੰਗਰਾਂ ਵਾਲੀ ਕੁੜ 'ਚ ਬਾਬਾ ਜੀ ਨੂੰ ਕੋਈ ਮੰਜੀ ਡਾਹ ਦਿੱਤੀ ਤੇ ਉੱਥੇ ਖੋਤੇ ਨੂੰ ਪੱਠੇ ਵੀ ਪਾ ਦਿੱਤੇ ਜੀ ਜੀ। ਹੁਣ ਉਹ ਬਾਬਾ ਜੀ ਨੂੰ ਰੋਟੀ ਪਾਣੀ ਜਿਹੜੋ ਦਾਲ ਦੂਲ ਦਿੱਤੀ, ਜਿਸ ਤਰ੍ਹਾਂ ਵੀ ਗੁਜ਼ਾਰਾ ਕੀਤਾ। ਬਾਬਾ ਜੀ ਜਦੋਂ ਸਵੇਰੇ ਨਾ ਦਿਨ ਚੜਿਆ ਨਾ ਜੀ ਜੀ ਤੇ ਉਹਨਾਂ ਵੇਖਿਆ ਬਾਬਾ ਜੀ ਨੇ ਵੀ ਲੋਕੀ ਜਿਹੜੇ ਨੇ ਨਾ ਬਹੁਤ ਜ਼ਿਆਦਾ ਉਹਨਾਂ ਦੇ ਘਰ ਨੂੰ ਬੀਬੀਆਂ ਜਾਂਦੀਆਂ ਹਨ ਪਰਤ ਕੇ। ਉਹਨਾਂ ਪੁੱਛਿਆ ਵੀ ਯਾਰ ਭਲਿਓ ਲੋਕੋ, ਇਹ ਮਤਲਬ ਇਹ ਹੈ ਕਿ ਕੀ ਗੱਲ ਹੈ, ਤੁਹਾਡੇ ਘਰ ਖੈਰ ਤੇ ਹੈ? ਹਾਂਜੀ ਹਾਂਜੀ। ਉਹਨੇ ਦੱਸਿਆ ਜੀ ਕੋਈ ਬੱਚੇ ਦੀ ਆਸ ਹੈ ਤੇ ਬੜੀ ਪਰੇਸ਼ਾਨੀ ਬਣੀ ਅੱਧੀ ਰਾਤ ਤੋਂ ਲੈ ਕੇ ਤੇ ਇਹ ਗੱਲ ਏ। ਉਹਨਾਂ ਆਖਿਆ ਅੱਛਾ ਇੱਥੋਂ ਕਾਗਜ਼ ਤੇ ਇੱਕ ਪੈਨਸਲ ਲਿਆਓ ਜੀ। ਉਹ ਕਾਗਜ਼ ਤੇ ਪੈਨਸਲ ਉਹਨਾਂ ਕਿਤੋਂ ਲਿਆਂਦੀ, ਉਹਦੇ ਉੱਤੇ ਬਾਬਾ ਜੀ ਨੇ ਲਿਖਿਆ ਵੀ ਮੇਰੇ ਖੋਤੇ ਨੂੰ ਪੱਠੇ ਵੀ ਲੱਭ ਗਏ ਨੇ, ਮੈਨੂੰ ਰੋਟੀ ਵੀ ਲੱਭ ਗਈ ਏ, ਇਹਨਾਂ ਦੀ ਜਨਾਨੀ ਵੱਲ ਬਾਲ ਹੁੰਦਾ ਤੇ ਹੋਏ ਨਹੀਂ ਤੇ ਨਾ ਹੋਏ। ਇਹ ਗੱਲ ਫਾਰਸੀ 'ਚ ਲਿਖ ਦਿੱਤੀ। ਅੱਛਾ। ਉਹ ਜਨਾਬ ਇਹ ਗੱਲ ਫਾਰਸੀ 'ਚ ਲਿਖ ਦਿੱਤੀ ਤੇ ਆਖਿਆ ਜਾਓ ਆ ਬੱਚੀ ਦੇ ਨਾ ਪੇਟ ਤੇ ਰੱਖ ਦਿਓ ਕਾਗਜ਼ ਜਿਹਾ ਜੀ ਜੀ। ਚਲੋ ਅੱਲਾ ਨੇ ਮਿਹਰ ਕੀਤੀ, ਅੱਲਾ ਨੇ ਕਰਮ ਕਰ ਦਿੱਤਾ, ਬੱਚੀ ਮੁਸ਼ਕਲ ਹੱਲ ਹੋ ਗਈ ਜੀ। ਤੇ ਉਹਦੇ ਬਾਅਦ ਹੁਣ ਉਸ ਇਲਾਕੇ 'ਚ ਜਿਹੜਾ ਅੱਜ ਵੀ ਹਜ਼ਰਤ ਬਾਬਾ ਫਰੀਦ ਸ਼ਕਰਗੰਜ ਦੇ ਮਜ਼ਾਰ ਦੇ ਉੱਤੇ ਉਹ ਫਾਰਸੀ ਦਾ ਸ਼ੇਰ ਜਿਹੜਾ ਨਾ ਫੋਟੋ ਸਟੇਟ ਹੋਇਆ ਜੀ, ਉਹ ਦੁਕਾਨਾਂ ਤੇ ਵਿਕਦਾ। ਅੱਛਾ। ਹਾਂਜੀ ਹਾਂਜੀ। ਲੋਕਾਂ ਦਾ ਇੰਨਾ ਇਤਕਾਦ ਹੈ। ਹਾਂਜੀ। ਤੋ ਇਹ ਜਿਹੜੀ ਅਸੀਂ ਉਧਰ ਗੱਲ ਸੁਣਾਈਏ ਕਿਉਂਕਿ ਉਹ ਵੀ ਸਿਲਸਿਲਾ ਹਜ਼ਰਤ ਜੁਨੈਦ ਬਗਦਾਦੀ ਬਹੁਤ ਬੜੇ ਵਲੀ ਅੱਲਾ ਹੋਏ ਨੇ ਉਹਨਾਂ ਨਾਲ ਜੁੜਿਆ। ਹਾਂਜੀ। ਤੋ ਇਹਨਾਂ ਬਾਬਿਆਂ ਦੇ ਫਿਰ ਇਹ ਸਿਲਸਿਲੇ ਜਿਹੜੇ ਨੇ ਤੇ ਹੈ ਨੇ ਨਾ ਜੀ। ਵਾਹ ਵਾਹ। ਹਾਂਜੀ ਹਾਂਜੀ। ਲਓ ਜੀ ਪਿਆਰਿਓ, ਤੁਸੀਂ ਵੇਖਿਆ ਕਿੱਡੀ ਪਿਆਰੀ ਗੱਲ ਸੁਣਾਈ। ਇਹ ਸਾਡੀਆਂ ਲੋਕ ਰੀਤਾਂ ਸਨ। ਵੇਖੋ ਨਾ, ਜਿਵੇਂ ਅਸੀਂ ਆਸ ਲਾ ਲੈਂਦੇ ਹਾਂ ਬਨੇਰੇ ਤੇ ਕਾਂ ਬੋਲਦਾ ਸੁਣ ਕੇ ਵੀ ਅੱਜ ਸਾਡੇ ਘਰ ਕੋਈ ਪ੍ਰਾਹੁਣਾ ਆਵੇਗਾ, ਇਹ ਖੁਸ਼ਗੁਮਾਨੀਆਂ ਸਨ। ਹੁਣ ਤੇ ਪ੍ਰਾਹੁਣੇ ਦੀ ਨਾ ਉਹ ਆਦਰ ਰਹੀ ਹੈ ਤੇ ਨਾ ਹੀ ਕਿਸੇ ਕੋਈ ਅਸੀਂ ਪ੍ਰਾਹੁਣਿਆਂ ਨੂੰ ਉਂਝ ਪਿਆਰ ਨਾਲ ਉਚੇਚ ਕਰਕੇ ਉਡੀਕਨੇ ਆ। ਤੇ ਸਾਦੇ ਦੌਰ ਸਨ, ਸਾਦੇ ਲੋਕ ਸਨ, ਦਿਲਾਂ ਦੇ ਸਾਫ਼ ਸਨ, ਉਹਨਾਂ ਦੀਆਂ ਜ਼ੁਬਾਨਾਂ 'ਚ ਅਸਰ ਸਨ। ਤੇ ਕਿਸੇ ਅੱਲਾ ਦੇ ਬੰਦੇ ਦਾ ਨਾਂ ਲੈ ਕੇ
ਉਹ 4 ਅੱਖਰ ਮੂੰਹੋਂ ਬੋਲਦੇ ਸਨ ਤੇ ਲੋਕਾਂ ਨੂੰ ਸ਼ਿਫਾ ਹੋ ਜਾਂਦੀ ਸੀ। ਬਾਜਵਾ ਸਾਹਿਬ ਗੁਰਦਾਸਪੁਰ ਇੰਡੀਆ ਤੋਂ ਦਰਸ਼ਨ ਸਿੰਘ ਸਾਡੇ ਬੜੇ ਮਿੱਤਰ ਨੇ, ਪੱਕੇ ਸਾਡੇ ਵੇਖਣ ਵਾਲੇ ਨੇ। ਉਹਨਾਂ ਜਨਾਬ ਅਖਾਣ ਬੜਾ ਸੋਹਣਾ ਭਜਵਾਇਆ ਭਈ ਗੱਲੀ ਵੱਡੀ ਮੈਂ ਤੇ ਕਰਤੂਤੀ ਮੇਰੀ ਮਾਂ। ਹਾਂਜੀ, ਇਹ ਗੱਲ ਇਹ ਵੇ ਕਿ ਕੁਝ ਲੋਕ ਉਹ ਹੁੰਦੇ ਨੇ ਨਾ ਕਿ ਜਿਹੜੇ ਮਤਲਬ ਇਹ ਵੇ ਭਈ ਪੂਰੀ ਜਹਾਨ ਦੀ ਸਭ ਤੋਂ ਵੱਡਾ ਵੱਡੀਪਨ ਜਿਹੜਾ ਹੈ ਉਹ ਆਪਣੇ ਵਿੱਚ ਹੀ ਰੱਖਣਾ ਚਾਹੁੰਦੇ ਨੇ, ਔਰ ਉਹ ਕਿਸੇ ਨੂੰ ਹੋਰ ਦੀ ਅਕਲ ਫਿਕਰ ਤੇ ਦਾਨਾਈ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦੇ। ਵਾਹ। ਹਾਂਜੀ, ਜਿੱਡਾ ਮਰਜ਼ੀ ਕੋ ਕਾਬਲ, ਕੋ ਸਿਆਣਾ, ਕੋ ਦਾਨਾ, ਕੋ ਵਡੇਰਾ ਉਮਰੋਂ, ਹਾਂਜੀ, ਤੇ ਹਾਲਾਂਕਿ ਕਿਸੇ ਦੀ ਵੱਡੀਪਨ ਨੂੰ ਮੰਨ ਲੈਣਾ ਆਪਣੀ ਵਡਿਆਈ ਹੁੰਦੀ ਹੈ। ਵਾਹ ਵਾਹ। ਕਿਸੇ ਦੇ ਵੱਡੀਪਨ ਨੂੰ ਮੰਨ ਲੈਣ ਵਾਲੇ ਲੋਕ ਆਪ ਵੱਡੇ ਲੋਕ ਹੁੰਦੇ ਵੱਡੇ। ਵਾਹ। ਲੇਕਿਨ ਜਿਹੜੇ ਛੋਟੇ ਲੋਕ ਨੇ ਜਿਨ੍ਹਾਂ ਦੀ ਮਤਲਬ ਇਹ ਕਿ ਉਹਨਾਂ ਦਾ ਛੋਟਾ ਹੁੰਦਾ ਹੈ, ਪੈਮਾਨਾ ਛੋਟਾ ਹੁੰਦਾ ਹੈ, ਉਹ ਸਮਝਦੇ ਨੇ ਕਿ ਮੈਂ ਹਰ ਗੱਲ 'ਚ ਆਪਣੀ ਵੱਡੋਂ ਬਣਾਉਣੀ ਹੈ, ਜਿੱਥੇ ਵੀ ਜਾਣਾ ਮੈਂ ਉੱਥੇ ਆਪਣੀ ਵੱਡੋਂ ਬਣਾਉਣੀ ਹੈ। ਤੇ ਫਿਰ ਇਸ ਅਖਾਣ 'ਚ ਨਾ ਉਹਨੇ ਸਿਰਫ ਆਪਣੀ ਵੱਡੋਂ ਬਣਾਈ ਬਲਕਿ ਆਪਣੀ ਮਾਂ ਦੀ ਵੀ ਬਣਾ ਹੜੀ। ਵੀ ਦੁਨੀਆ 'ਚ ਦੋ ਹੀ ਹਸਤੀਆਂ ਨੇ, ਜਾਂ ਮੈਂ ਆ ਤੇ ਜਾਂ ਮੇਰੀ ਮਾਂ ਹੈ। ਹਾਂਜੀ, ਗੱਲੀ ਮੈਨੂੰ ਨਹੀਂ ਕੋਈ ਗਾ ਸਕਦਾ, ਹਾਂਜੀ, ਗੱਲਾਂ ਕਰਦਿਆਂ ਮੇਰੇ ਕੋਲ ਨਹੀਂ ਕੋਈ ਜਿੱਤ ਸਕਦਾ, ਮੈਨੂੰ ਨਹੀਂ ਕੋਈ ਗਾ ਸਕਦਾ, ਤੇ ਕਰਤੂਤਾਂ ਮੇਰੀ ਮਾਂ ਵਰਗੀਆਂ ਕੋ ਨਹੀਂ ਕਰ ਸਕਦਾ। ਹਾਂਜੀ, ਤੋ ਇਸ ਅਖਾਣ ਵਿੱਚ ਉਹਨਾਂ ਲੋਕਾਂ ਦੀ ਨਿੰਦਿਆ ਕੀਤੀ ਗਈ ਹੈ, ਉਹਨਾਂ ਨੂੰ ਟਿਚਕਰ ਕੀਤੀ ਗਈ ਹੈ ਜਿਹੜੇ ਮਤਲਬ ਇਹ ਹਾਲਾ ਰੱਬ ਨੇ ਵੱਧ ਤੋਂ ਵੱਧ ਬਣਾਇਆ ਜੀ ਅਕਲ ਫਿਕਰ ਦਾਨਾਈ ਦੇ ਵਿੱਚ ਬੜੇ ਬੜੇ ਲੋਕ ਹਜ਼ਾਰਾਂ ਸਾਲਾਂ ਤੋਂ। ਹਾਂਜੀ, ਆ ਜਿਨ੍ਹਾਂ ਦੇ ਕਿਸੇ ਅਸੀਂ ਸੁਣਨੇ ਆ ਅਕਲ ਦਾਨਿਸ਼ ਦੇ ਦਾਨਾਈ ਦੇ। ਲੇਕਿਨ ਜਿਹੜੇ ਲੋਕ ਮੂਰਖ ਹੁੰਦੇ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ, ਉਹ ਸਿਰਫ ਆਪਣੀਆਂ ਹੀ ਸਿਫਤਾਂ ਕੰਧ ਤੇ ਆਪੇ ਹੀ ਚੌਧਰੀ ਸਾਹਿਬ ਲਿਖ ਕੇ ਤੇ ਆਪੇ ਪੜ੍ਹ ਲੈਣਾ ਤੇ ਆਖਣਾ ਮੈਨੂੰ ਲੋਕ ਚੌਧਰੀ ਸਾਹਿਬ ਆਉਂਦੇ ਨੇ। ਤੋ ਇਸ ਅਖਾਣ ਵਿੱਚ ਉਹਨਾਂ ਲੋਕਾਂ ਨੂੰ ਟਿਚਕਰ ਕੀਤੀ ਗਈ। ਵਾਹ ਵਾਹ ਜੀ ਵਾਹ। ਲੋ ਜੀ ਸਾਹਿਬ, ਉਹ ਗੱਲੀ ਵੱਡੀ ਮੈਂ ਤੇ ਕਰਤੂਤੀ ਮੇਰੀ ਮਾਂ। ਬਾਜਵਾ ਸਾਹਿਬ ਜਿਵੇਂ ਬੜੀ ਸੋਹਣੀ ਵੰਡ ਕੀਤੀ ਭਈ ਸਭ ਕੁਝ ਖੁਦ ਸਤਾਈ ਦੇ ਏਡੇ ਅਗਾਂਹ ਲੰਘ ਜਾਣਾ, ਖੁਦ ਸਤਾਈ ਦੇ ਵਿੱਚ ਇੰਨੀ ਅਗਾਂਹ ਲੰਘ ਜਾਣਾ ਭਈ ਸਭ ਕੁਝ ਤਮਾਮ ਮਰਤਬੇ ਮਰਾਤਬ ਮਕਾਮ ਤੇ ਵਡਿਆਈਆਂ ਆਪਣੇ ਘਰ ਹੀ ਰੱਖ ਲੈਣੀਆਂ। ਬਈ ਇਹ ਆਲਮ ਸਭ ਤੋਂ ਵੱਡੀ ਮੈਂ ਵਾਂ ਤੇ ਬਾ ਅਮਲ ਸਭ ਤੋਂ ਵੱਡੀ ਮੇਰੀ ਮਾਂ ਹੈ, ਹੋਰ ਕਿਸੇ ਨੂੰ ਮੰਨਣਾ ਹੀ ਨਾ। ਇਹ ਅੱਛੀ ਬਾਤ ਨਹੀਂ, ਜਿਵੇਂ ਬਾਜਵਾ ਸਾਹਿਬ ਵੀ ਦੱਸਿਆ। ਵੇਖੋ ਨਾ, ਅੱਲਾਹ ਪਾਕ ਦੀ ਦੁਨੀਆ ਦੇ ਵਿੱਚ ਵੰਨ ਸਵੰਨੀਆਂ ਸ਼ਖਸੀਆਤ ਨੇ, ਵੱਧ ਤੋਂ ਵੱਧ ਲੋਕਾਂ ਦੇ ਮਰਤਬੇ ਮਰਾਤਬ ਨੇ। ਇਹ ਇੱਕ ਖੁਦ ਸਤਾਈ ਤੇ ਗਰੂਰ ਦੇ ਤਕੱਬਰ ਦੇ ਵਿੱਚ ਗੱਲ ਆ ਜਾਂਦੀ ਹੈ ਕਿ ਸਿਰਫ ਸਭ ਕੁਛ ਆਪਣੇ ਆਪ ਨੂੰ, ਆਪਣੇ ਖਾਨ ਵਾਦੇ, ਆਪਣੇ ਟੱਬਰ ਦੇ ਵਿੱਚ ਹੀ ਰੱਖਣਾ ਤੇ ਆਪਣੇ ਟੱਬਰ ਨੂੰ ਹੀ ਸਭ ਤੋਂ ਉੱਚਾ ਮੰਨਣਾ। ਇਹ ਕੋਈ ਸਲਾਹਨਯੋਗ ਬਾਤ ਨਹੀਂ ਹੁੰਦੀ। ਬਾਜਵਾ ਸਾਹਿਬ ਕਰਾਚੀ ਤੋਂ ਸਾਡੇ ਬੜੇ ਪਿਆਰੇ ਦਰਸ਼ਕ ਨੇ, ਮੁਸਤਕਿਲ ਸਾਡੇ ਵਲੌਗਸ ਦੇ ਵਿਊਅਰ ਨੇ, ਜਨਾਬ ਰਜ਼ਾ ਅਲੀ ਸਾਹਿਬ ਜੀ ਜੀ। ਉਹਨਾਂ ਅਖਾਣ ਭਜਵਾਇਆ ਜੀ ਕਿ ਧੀਆਂ ਸਭ ਤੋਂ ਡਾਢੀਆਂ ਜਿੰਨਾ ਖਾਨ ਨਵਾਏ। ਹਾਂਜੀ, ਇਹ ਜਿਹੜਾ ਧੀ ਦਾ ਧਨ ਹੈ ਨਾ ਜੀ, ਇਹ ਪਰਾਇਆ ਧਨ ਹੁੰਦਾ ਹੈ। ਇਹਦੇ ਬਾਰੇ 'ਚ ਇਹ ਵੀ ਖਾਣ ਹੈ ਕਿ ਧੀ ਦਾ ਧਨ ਪਰਾਇਆ। ਜਿੱਡਾ ਮਰਜ਼ੀ ਕੋਈ ਨਵਾਬ ਹੋਵੇ, ਜਿੱਡਾ ਮਰਜ਼ੀ ਕੋਈ ਬਾਦਸ਼ਾਹ ਹੋਵੇ, ਕੋਈ ਵਜ਼ੀਰ ਹੋਵੇ, ਕੋਈ ਵਜ਼ੀਰ ਆਜ਼ਮ ਹੋਵੇ, ਉਹਨੇ ਧੀ ਨੂੰ ਵਿਆਹ ਕੇ ਬਗਾਨੇ ਘਰ ਹੀ ਘੱਲਣਾ ਹੁੰਦਾ ਹੈ। ਤੋ ਜਦੋਂ ਕਿਸੇ ਨੂੰ ਉਹਨੇ ਧੀ ਦੇ ਦੇਣੀ ਹੈ ਤੇ ਜ਼ਾਹਰ ਉਹਦੇ ਅੱਗੇ ਸਾਡੇ ਇਸ ਧਰਤੀ ਦੀ ਰੀਤ ਰਸਮ ਹੈ। ਕਈਆਂ ਧਰਤੀਆਂ 'ਚ ਲੋਕੀ ਧੀਆਂ ਦੇ ਪੈਸੇ ਵੀ ਵੱਟ ਲੈਂਦੇ ਨੇ, ਲੇਕਿਨ ਸਾਡੀ ਧਰਤੀ ਦੀ ਇਹ ਰੀਤ ਰਸਮ ਹੈ ਵੀ ਅਸੀਂ ਸਾਰੀ ਉਮਰ ਜਹੇਜ਼ ਵੀ ਕੋਲੋਂ ਦਿੰਦੇ ਹਾਂ, ਦਾਜ ਦਹੇਜ ਵੀ ਦੇਈਦਾ, ਔਰ ਸਾਰੀ ਉਮਰ ਜਵਾਈ ਦੀ ਇੱਜ਼ਤ ਵੀ ਕਰੀਦੀ ਹੈ, ਉਹਨੂੰ ਮੰਜੀ ਦੇ ਉਤਲੇ ਪਾਸੇ ਵੀ ਬਿਠਾਈਦਾ ਹੈ। ਹਾਂਜੀ, ਤੇ ਮਤਲਬ ਇਹ ਕਿ ਅਗਲੀ ਪੰਜਾਬੀ 'ਚ ਇਹ ਵੀ ਖਾਨ ਨੇ, ਲੋਕੀ ਆਂਦੇ ਨੇ ਯਾਰ ਉਹਨਾਂ ਦੇ ਪੈਰਾਂ ਥੱਲੇ ਸਾਡੇ ਵਾਲ ਨੇ, ਅਸੀਂ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ। ਯਾਨੀ ਜਵਾਈ ਦੇ ਬਾਰੇ 'ਚ ਜਾਂ ਉਹਦੇ ਖਾਨਦਾਨ ਦੇ ਬਾਰੇ ਚਾਹੁੰਦੇ ਨੇ ਕਿ ਯਾਰ ਉਹਨਾਂ ਦੇ ਪੈਰਾਂ ਥੱਲੇ ਸਾਡੇ ਵਾਲ ਨੇ, ਅਸੀਂ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ। ਤੋ ਇਸ ਅਖਾਣ 'ਚ ਇਹ ਜਿਹੜਾ ਅਖਾਣ ਹੈ ਨਾ, ਇਹ ਜਦੋਂ ਪੁਰਾਣੇ ਵਕਤਾਂ 'ਚ ਖੱਟ ਪੈਂਦੀ ਹੁੰਦੀ ਸੀ ਨਾ, ਜਦੋਂ ਮਤਲਬ ਧੀ ਦੀ ਜੰਝ ਆਉਣੀ ਤੇ ਜੰਝ ਆ ਕੇ ਤੇ ਟੁਰਨ ਦਾ ਵੇਲਾ ਹੋਣਾ ਤੇ ਜਨਾਬ ਉਹ ਜਿਹੜੀ ਇਹਨਾਂ ਖੱਟ ਸਾਰਾ ਜਿਹੜਾ ਸਮਾਨ ਧੀ ਨੂੰ ਦੇਣ ਵਾਲਾ ਦਿੱਤਾ ਜਾਂਦਾ ਸੀ, ਉਹਨੂੰ ਖਿਲਾਰਦੇ ਸਨ। ਉਹਨੂੰ ਖਿਲਾਰ ਕੇ ਮੰਜੀਆਂ ਦੇ ਉੱਤੇ ਪਾ ਦੇਣੇ, ਕੱਪੜੇ ਵੀ ਥੱਲੇ ਮੰਜੀਆਂ ਡਾਹ ਦੇਣੀਆਂ, ਪੀੜੇ ਰੱਖ ਦੇਣੇ, ਹੋਰ ਵੀ ਜਿਹੜਾ ਪੇਟੀਆਂ ਸ਼ੇਟੀਆਂ ਜੋ ਵੀ ਸਮਾਨ
ਹੁੰਦਾ ਸੀ, ਉਹ ਰੱਖ ਕੇ ਤੇ ਜਨਾਬ ਮਰਾਸੀ ਜਿਹੜਾ ਉਹਨਾਂ ਦਾ ਹੁੰਦਾ ਸੀ ਨਾ, ਉਹਨੇ ਆ ਕੇ ਤੇ ਇੱਕ ਕੰਧ ਦੇ ਉੱਤੇ ਖਲੋ ਜਾਣਾ ਜਾਂ ਕਿਸੇ ਉੱਚੇ ਥਾਂ ਤੇ ਖਲੋ ਜਾਣਾ, ਉਹਨੇ ਫਿਰ ਖੱਟ ਹੋਕਣੀ। ਹਾਂਜੀ, ਉਹਦੇ ਵਿੱਚ ਇੱਕ ਮਿਸਰਾ ਬੋਲਦਾ ਸੀ ਕਿ ਧੀਆਂ ਸਭ ਤੋਂ ਡਾਢੀਆਂ ਜਿਨ੍ਹਾਂ ਖਾਨ ਨਵਾਏ। ਮਰਾਸੀ ਨੇ ਆਪ ਵੀ ਰੋਣ ਡੈ ਪੈਣਾ, ਲੋਕਾਂ ਵੀ ਰੋਣ ਡੈ ਪੈਣਾ। ਤੇ ਉਹਦੇ ਤੋਂ ਬਾਅਦ ਫਿਰ ਉਹ ਜਿਹੜੀ ਖੱਟ ਸੀ ਨਾ, ਉਹਨੂੰ ਚੁੱਕ ਕੇ ਜਿਹੜੇ ਕਮੀ ਸਨ ਨਾ ਪਿੰਡ ਦੇ ਵਿੱਚ, ਉਹ ਸਾਰੇ ਪਿੰਡ ਵਿੱਚ ਗਲੀਆਂ 'ਚ ਫੇਰਦੇ ਸਨ। ਅੱਛਾ, ਹਾਂਜੀ, ਇਹ ਰਿਵਾਜ ਸੀ ਪੁਰਾਣੇ ਕਲਾਸਿਕ ਪੰਜਾਬ ਦੇ ਅੰਦਰ, ਤਾਂ ਕਿ ਲੋਕਾਂ ਨੂੰ ਮਤਲਬ ਦੱਸਣਾ ਵੀ ਜੀ ਇਹ ਸਾਰਾ ਕੁਝ ਅਸੀਂ ਦੇ ਕੇ ਧੀ ਨੂੰ ਤੋਰਨ ਲੱਗੇ ਹਾਂ। ਹਾਂਜੀ, ਫਿਰ ਜਨਾਬ ਉਹ ਧੀ ਦੇ ਕੋਲ ਜਦੋਂ ਉਹਨੂੰ ਡੋਲੇ 'ਚ ਪਾਣਾ, ਮਤਲਬ ਉਹ ਜ਼ਮਾਨੇ 'ਚ ਡੋਲੇ 'ਚ ਪਾਵਾ ਕੇ ਬੀਬੀਆਂ ਆਉਂਦੀਆਂ। ਹਾਂਜੀ ਹਾਂਜੀ, ਤੇ ਡੋਲਾ 4 ਬੰਦਿਆਂ ਨੇ ਚੁੱਕਿਆ ਹੁੰਦਾ ਸੀ, ਬੜਾ ਖੂਬਸੂਰਤ ਬਣਿਆ ਹੁੰਦਾ ਸੀ। ਉਹਦੇ 'ਚ ਬੀਬੀ ਨੇ ਬਹਿ ਜਾਣਾ, ਉੱਤੇ ਪਰਦਾ ਹੋਣਾ, 4 ਚਫੇਰੇ, ਜਿਸ ਤਰ੍ਹਾਂ ਦੀਆਂ ਰਜ਼ਾਈਆਂ ਦਾ ਕੱਪੜਾ ਨਹੀਂ ਹੁੰਦਾ, ਇਸ ਤਰ੍ਹਾਂ ਦਾ ਉਹਦਾ ਉਤਲਾ ਛਾੜ ਜਿਹਾ ਹੁੰਦਾ ਸੀ। ਉਹਦੇ ਇੱਕ ਪਾਸੇ ਨਾ ਬੂਹਾ ਜਿਹਾ ਮਤਲਬ ਹੁੰਦਾ ਸੀ, ਉਹਦੇ ਵੀ ਅੱਗੇ ਪਰਦਾ ਹੁੰਦਾ ਸੀ। ਉਹਦੇ 'ਚ ਬੀਬੀ ਨੂੰ ਬਹਾ ਦੇਣਾ ਤੇ ਕੁੜੀ ਨੂੰ ਬਹਾ ਦੇਣਾ, ਤੇ ਉਹਦੇ ਨਾਲ ਸੱਜਰਾ ਬਾਲ ਕਿਸੇ ਦਾ ਛੋਟਾ ਜਿਹਾ ਜੰਮਿਆ ਨਾ ਰੱਖ ਦੇਣਾ, ਤੇ ਨਾਲ ਜੌਂ ਰੱਖ ਦੇਣੇ ਜੀ। ਔਰ ਉਹਨੇ ਜਾਂਦਿਆਂ ਕੁੜੀ ਨੇ ਆਪਣੇ ਪਿੰਡ ਦੀ ਜਿਹੜੀ ਜੂਹ ਸੀ ਨਾ, ਉਹਦੇ 'ਚ ਜੌਂ ਕੇਰੀ ਲਗੇ ਜਾਣੇ। ਹਾਂਜੀ, ਤੇ ਬਾਬਾ ਸਾਹਿਬ ਇਹਦਾ ਕੀ ਮਤਲਬ ਹੁੰਦਾ ਹੈ? ਇਹਦਾ ਮਤਲਬ ਇਹ ਸੀ ਕਿ ਇਸ ਧਰਤੀ ਨੂੰ ਭਾਗ ਲੱਗਿਆ ਰਿਹਾ, ਇਹ ਧਰਤੀ ਫਸਲ ਉਗਾਉਂਦੀ ਰਵੇ, ਕਿਉਂਕਿ ਫਸਲ ਹੀ ਵਾਹੀਵਾਨਾਂ ਦੀ ਜਿਹੜੀ ਆਨ ਸ਼ਾਨ ਤੇ ਬਾਨ ਸੀ। ਹਾਂਜੀ, ਤੇ ਇਸ ਧਰਤੀ ਨੂੰ ਭਾਗ ਲੱਗਾ ਜੇ, ਤੇ ਧੀ ਵੀ ਦੇਣ ਡੱਠੀ ਹੈ। ਧੀ ਜਿਹੜੀ ਹੈ ਛੱਟਾ ਘੇਰ ਰਹੀ ਹੈ, ਤੇ ਉਹ ਸੱਜਰਾ ਬਾਲ ਇਸ ਵਾਸਤੇ ਬਿਠਾਉਂਦੇ ਸਨ ਕਿ ਅੱਲਾ ਸੋਹਣਾ ਜਾਂਦੇ ਹੀ ਇਹਨੂੰ ਭਾਗ ਲਾ ਦੇਵੇ, ਇਹਨੂੰ ਵੀ ਅੱਲਾ ਸੋਹਣਾ ਬਾਲ ਦੇ ਦੇਵੇ। ਉਹ ਫਿਰ ਥੋੜਾ ਅੱਗੇ ਮੀਲ ਡੇਢ ਜਾ ਕੇ ਤੋਂ ਬਾਲ ਜਿਹੜਾ ਉਹ ਵਾਪਸ ਲੈ ਆਉਂਦੇ ਸਨ, ਤੇ ਡੋਲਾ ਜਿਹੜਾ ਉਹ ਅੱਗੇ ਚਲਾ ਜਾਂਦਾ ਸੀ। ਔਰ ਇੱਕ ਲੋਕੀ ਬੜੇ ਗੱਲਾਂ ਦੇ ਮਤਲਬ ਤੁਸੀਂ ਸਮਝੋ ਸਰਮਰਨੇ ਲੋਕ ਸਨ ਪੰਜਾਬ ਦੇ। ਇੱਥੇ ਸਾਡੇ ਲਾਗੇ ਇੱਕ ਪਿੰਡ ਗੰਗੋਰ ਜੀ, ਇੱਕ ਅਖਾਨ ਵੀ ਬਣਿਆ ਪਿੰਡ ਗੋਤਾ ਤੇ ਖੂਹ ਗੰਗੋਰ। ਅੱਛਾ, ਉਹ ਜਨਾਬ ਬੱਚੀ ਕੋ ਵਿਆਹੀ ਗਈ, ਗੋਤਾ ਫਤਿਹਗੜ੍ਹ ਪਿੰਡ ਹੈ ਨਾਰੋਵਾਲ ਦੇ ਉਰਲੇ ਪਾਸੇ। ਅੱਛਾ, ਉੱਥੋਂ ਦੀ ਬੱਚੀ ਕਿਤੇ ਵਿਆਹੀ ਗਈ ਤੇ ਉਹਨੇ ਅੱਗੇ ਜਾਣਾ ਸੀ, ਤੇ ਗੰਗੋਰ ਚੋਂ ਦੀ ਲੰਘ ਰਹੀ ਸੀ, ਤੇ ਗਰਮੀਆਂ ਦੇ ਦਿਨ ਸਨ, ਤੇ ਨਾਲੇ ਉਦੋਂ ਧੀਆਂ ਨਾ ਰੋਂਦੀਆਂ ਬੜੀਆਂ ਸਨ, ਅਮਰ ਵਿਛੋੜਾ ਮਾਪਿਆਂ ਦੇ ਨਾਲੋਂ ਪੈ ਜਾਣਾ। ਹਾਂਜੀ, ਤੇ ਧੀਆਂ ਨੇ ਹੁਣ ਤੇ ਜਨਾਬ ਆਂਦੀਆਂ ਨੇ ਮੇਰਾ ਉਹ ਨਾ ਖਰਾਬ ਹੋ ਜਾਏ। ਹਾਂਜੀ, ਲੇਕਿਨ ਉਦੋਂ ਤੇ ਨਹੀਂ ਸੀ ਨਾ ਮੇਕਅਪ ਦਾ ਰਿਵਾਜ। ਅੱਛਾ, ਤੇ ਧੀਆਂ ਰੋਣਾ, ਤੇ ਉਹ ਰੋ ਕੇ ਵਿਚਾਰੀ ਦੀ ਕਿੱਗੀ ਵੱਜੀ, ਤੇ ਉਹਨੂੰ ਤ੍ਰੇਹ ਲੱਗ ਪਈ ਜੀ। ਤੇ ਉਹ ਜਦੋਂ ਗੰਗੋਰ ਦੇ ਕੋਲ ਗਈ ਨਾ, ਤੇ ਉਹ ਖੂਹ ਨੂੰ ਮੈਂ ਆਪਣੀ ਅੱਖੀ ਵੇਖਿਆ ਬਾਅਦ 'ਚ, ਛੋਟਾ ਜਿਹਾ ਹੁੰਦਾ ਸਾਂ ਮੈਂ ਜੀ, ਉਸ ਖੂਹ ਨੂੰ ਮੈਂ ਆਪਣੀ ਅੱਖੀ ਵੇਖਿਆ ਜੀ। ਤੇ ਮੈਨੂੰ ਮੇਰੇ ਅੱਬਾ ਜੀ ਨੇ ਦੱਸਿਆ, ਸੀ ਇੱਕ ਜੰਜੇ ਗਏ ਸਾਂ ਪਰਾਂ ਘੋੜੀ ਤੇ ਬਹਿ ਕੇ ਜੀ। ਉਦੋਂ ਘੋੜੀਆਂ ਤੇ ਜਾਈਦਾ ਸੀ, ਕਾਰਾਂ ਤੇ ਹੁੰਦੀਆਂ ਹੀ ਨਹੀਂ ਸਨ। ਤੇ ਮੈਨੂੰ ਅੱਬਾ ਜੀ ਨੇ ਦੱਸਿਆ ਤੇ ਆਹ ਗੱਲ ਵੀ ਸੁਣਾਈ ਜੀ। ਉਹਨਾਂ ਆਖਿਆ ਵੀ ਉਹ ਬੀਬੀ ਜਦੋਂ ਇੱਥੇ ਆਈ ਨਾ, ਤੇ ਡੋਲਾ ਇੱਥੇ ਆਇਆ ਜੀ, ਤੇ ਉਹ ਆਖਣ ਲੱਗੀ ਕਿ ਮੈਨੂੰ ਤ੍ਰੇਹ ਲੱਗ ਗਈ ਹੈ, ਤੇ ਕਿਤੋਂ ਪਾਣੀ ਤੇ ਪਿਆਓ ਮੈਨੂੰ। ਤੇ ਉਹ ਜਿਹੜਾ ਲਾਗੀ 4 ਹੁੰਦੇ ਸਨ ਨਾ ਕਹਾਰ, ਬਲਕਿ 5-6 ਹੁੰਦੇ ਸਨ, ਤੇ ਉਹ ਵਾਰੀ ਮੋਢੇ ਵੀ ਬਦਲਦੇ ਰਹਿੰਦੇ ਸਨ। ਉਹ ਕੋ ਵਿੱਚ ਬਦਤਮੀਜ਼ ਸੀ ਕੋਈ, ਉਹਨੇ ਆਖਿਆ ਤੇਰੇ ਪਿਓ ਨੇ ਇੱਥੇ ਖੂਹ ਲਵਾਏ ਆ। ਉਸ ਕੁੜੀ ਨੇ ਆਖਿਆ ਮੇਰਾ ਡੋਲਾ ਇੱਥੇ ਹੀ ਰੱਖ ਦਿਓ, ਮੈਂ ਇੱਕ ਕਦਮ ਅੱਗੇ ਨਹੀਂ ਜਾਣਾ। ਔਰ ਉਹ ਡੋਲਾ ਉੱਥੇ ਹੀ ਰੱਖ ਦਿੱਤਾ। ਉਹਨੇ ਇੱਕ ਬੰਦੇ ਨੂੰ ਵਿੱਚੋਂ ਲਾਗੀ ਨੂੰ ਘੱਲਿਆ, ਜਾ ਮੇਰੇ ਪਿਓ ਨੂੰ ਸੱਦ ਕੇ ਲਿਆ। ਪਿੱਛੋਂ ਜਨਾਬ ਪਿਓ ਆਇਆ ਘੋੜੀ ਤੇ, ਬੰਦਾ ਗਿਆ, ਉਹ ਭੱਜਾ ਲਗਾ, ਧੀਏ ਕੀ ਗੱਲ ਹੈ, ਤੂੰ ਇੱਥੇ ਡੋਲਾ ਖਿਲਾਰ ਦਿੱਤਾ, ਰੱਖ ਦਿੱਤਾ। ਉਹਨੇ ਆਖਿਆ ਪਿਓ ਮੇਰਾ ਇੱਥੇ ਮੇਰਾ ਖੂਹ ਲਵਾ, ਔਰ ਉਹ ਖੂਹ ਦਾ ਪਾਣੀ ਪੀ ਕੇ ਮੈਂ ਅਗਾਂ ਜਾਣਾ, ਮੈਂ ਜਾਣਾ ਹੀ ਨਹੀਂ। ਔਰ ਉਹਦੇ ਤੋਂ ਬਾਅਦ ਜਨਾਬ ਉਹ ਪੂਰਾ ਪਿੰਡ ਆਇਆ, ਉਹਨਾਂ ਆ ਕੇ ਉੱਥੇ ਖੂਹ ਪੁੱਟਿਆ। ਉਹ ਥੇ ਗੰਗੋਰ ਦੇ ਵਿੱਚ ਹੁਣ ਵੀ ਥੇ ਮੌਜੂਦ ਹੈ, ਥੇ ਦੇ ਲਹਿੰਦੇ ਪਾਸੇ ਉਹ ਖੂਹ ਨੂੰ ਮੈਂ ਆਪਣੀ ਅੱਖੀ ਨਿੱਕੇ ਹੁੰਦਿਆਂ ਵੇਖਿਆ। ਤੇ ਉਹਨੇ ਜਨਾਬ ਉਹ ਖੂਹ ਉਹਨਾਂ ਦੀ ਬਰਾਦਰੀ ਨੇ ਖੱਟਿਆ, ਉੱਥੇ ਖੂਹ ਬਣਾਇਆ, ਉਹਦੇ ਤੇ ਟਿੰਡਾਂ ਸਾਰਾ ਕੁਝ ਕਰਕੇ ਉਹਦਾ ਪਾਣੀ ਪੀ ਕੇ ਤੇ ਫਿਰ ਉਹ ਕੁੜੀ ਅੱਗੇ ਗਈ ਸੀ। ਹਾਂਜੀ, ਔਰ ਫਿਰ ਵਾਪਸੀ ਤੇ ਜਦੋਂ ਉਹਨੇ ਆਉਣਾ ਤੇ ਲੰਘਦਿਆਂ ਉੱਥੋਂ ਆਪਣੇ ਮਾਪਿਆਂ ਦੇ ਖੂਹ ਦਾ ਪਾਣੀ ਪੀਣਾ। ਵਾਹ, ਤਾਂ ਪੰਜਾਬ ਦੇ ਲੋਕ ਬੜੀਆਂ ਅਣਖਾਣ ਵਾਲੇ ਲੋਕ ਸਨ, ਭਾਵੇਂ ਧੀਆਂ ਹੋਣ ਭਾਵੇਂ ਪੁੱਤਰ ਹੋਣ। ਹਾਂਜੀ, ਤੋ ਗੱਲ ਇਹ ਹੈ ਕਿ ਇਹ ਜਿਹੜਾ ਨਾ ਧੀਆਂ ਦੇ ਉਹ ਨਵਾਉਣ ਵਾਲੀ ਗੱਲ, ਇਹ ਬਾਦਸ਼ਾਹ ਵੀ ਜਿਹੜਾ ਉਹਨੇ ਵੀ ਜ਼ਾਹਰ ਧੀ ਜਿੱਥੇ ਦੇਣੀ ਉਹਨੇ ਉੱਥੇ ਸਿਰ ਨੀਵਾਂ ਹੀ ਰੱਖਣਾ ਹੈ। ਹਾਂਜੀ, ਕਿਉਂਕਿ ਸਾਡੇ ਇੱਥੋਂ ਦੇ ਲੋਕ ਇੱਜ਼ਤਵਾਨ ਨੇ,
ਔਰ ਇਹ ਧੀਆਂ ਦੀ ਇੱਜ਼ਤ ਕਰਦੇ ਨੇ ਜਿੰਨੀ ਔਰਤ ਦੀ ਇੱਜ਼ਤ ਸਾਡੀ ਧਰਤੀ ਕਰ ਰਹੀ ਹੈ। ਵੇਖੋ ਨਾ, ਅਸੀਂ ਜਦੋਂ ਨੂੰਹ ਨੂੰ ਲਿਆਉਂਦੇ ਆ ਤੇ ਕਿੱਡਾ ਵੱਡਾ ਪ੍ਰੋਟੋਕੋਲ ਹੁੰਦਾ ਹੈ। ਸਾਰੀ ਬਰਾਤ ਉਸ ਕੁੜੀ ਦੇ ਪ੍ਰੋਟੋਕੋਲ ਲਈ ਹੁੰਦੀ ਹੈ ਕਿ ਅਸੀਂ ਆਪਣੇ ਨਸਲ ਦੀ ਵਾਰਸ ਨੂੰ ਐਡੇ ਮਾਣ ਸਤਿਕਾਰ ਨਾਲ, ਵਾਜਿਆਂ ਗਾਜਿਆਂ ਨਾਲ ਤੇ ਜਨਾਬ ਪੂਰੇ ਪ੍ਰੋਟੋਕੋਲ ਨਾਲ ਲੈ ਕੇ ਆ ਰਹੇ ਹਾਂ। ਹਾਂਜੀ, ਯਾਨੀ ਉਹ ਜਹੇਜ਼ ਤੇ ਉਹ ਤੇ ਉਹ ਸਾਰਾ ਉਹ ਤੇ ਵੱਖਰੀ ਗੱਲ ਹੈ, ਜ਼ੇਵਰ ਪਾਣਾ, ਲੇਕਿਨ ਕਿੱਡਾ ਸਤਿਕਾਰ ਔਰਤ ਨੂੰ ਦਿੱਤਾ ਹੈ। ਹਾਂਜੀ, ਤਾਂ ਸਭ ਸਾਡੀ ਧਰਤੀ ਨੇ, ਲੇਕਿਨ ਜਿਹੜੀਆਂ ਧਰਤੀਆਂ ਨੇ ਔਰਤ ਨੂੰ ਬਿਲਕੁਲ ਨਲੱਜਿਆਂ ਤੇ ਬਲੱਜਿਆਂ ਕਰ ਛੜਿਆ। ਅੱਜ ਉਹ ਸਾਨੂੰ ਪਏ ਮੱਤਾਂ ਦਿੰਦੇ ਨੇ, ਮੇਰਾ ਜਿਸਮ ਮੇਰੀ ਮਰਜ਼ੀ। ਹਾਂਜੀ, ਕੋਈ ਗੱਲ ਤੇ ਨਹੀਂ ਨਾ ਕਰਨ ਵਾਲੀ। ਹਾਂਜੀ, ਗੱਲ ਇਹ ਬੰਦਾ ਤਾਲੋਂ ਖੁੰਝੀ ਡੂਮਣੀ ਕਰਦੀ ਤਾਲ ਬਤਾਲ। ਜਦੋਂ ਅਸੀਂ ਆਪਣਾ ਵਿਰਸਾ ਭੁੱਲ ਗਏ, ਆਪਣੀ ਜ਼ਬਾਨ ਭੁੱਲ ਗਏ, ਆਪਣੀ ਤਾਰੀਖ ਭੁੱਲ ਗਏ, ਆਪਣੀ ਰਹਿਤਲ ਬਹਿਤਲ ਨੂੰ ਭੁੱਲ ਗਏ ਤੇ ਮੰਗੇ ਲੀੜੇ ਪਾ ਲਏ, ਮੁੜ ਸਾਡੇ ਨਾਲ ਇਹੀ ਹਾਲ ਹੋਣਾ। ਤੇ ਬਾਜਵਾ ਸਾਹਿਬ, ਤੁਸੀਂ ਤੇ ਆਪਣੀਆਂ ਧੀਆਂ ਦੀ ਗੱਲ ਸੁਣਾਈ, ਅਸੀਂ ਤੁਹਾਡੇ ਵਰਗੇ ਸਿਆਣਿਆਂ ਕੋਲੋਂ ਸੁਣਿਆ ਕਿ ਬਗਾਨੀ ਧੀ ਵੀ ਕਿਧਰ ਲੜਾਈਆਂ ਹੋਈਆਂ ਹੋਣੀਆਂ, ਸਿਰ ਪਾਟੇ ਹੋਣੇ, ਪਰਚੇ ਹੋਏ ਹੋਣੇ, ਤੇ ਮੁਖਾਲਫਾਂ ਦੀ ਧੀ ਵੀ ਆ ਗਈ ਹੈ ਨਾ ਤੁਹਾਡੇ ਬੂਹੇ ਕਿ ਚਲੋ ਮਾਫ ਕਰ ਦਿਓ, ਮੈਂ ਆ ਗਈ ਹਾਂ। ਕਤਲ ਹੋਇਆ ਨੂੰ ਸਾਡੇ ਕਲਾਸਿਕ ਪੰਜਾਬ ਦੇ ਵਿੱਚ ਕਤਲ ਹੋਣਾ ਤੇ ਆਖਣਾ ਧੀ ਦਾ ਮੇਲ ਆ ਗਿਆ, ਧੀ ਮੇਲਾ ਲੈ ਕੇ ਆ ਗਈ ਏ। ਧੀ ਨੇ ਆਖਣਾ ਉਹ ਮੈਂ ਚੱਲਨੀ ਆ ਨਾ ਨਾਲ, ਮੇਰੇ ਚੱਲੋ, ਤੁਹਾਨੂੰ ਕੁਝ ਵੀ ਨਹੀਂ ਆਂਦੇ। ਉਹਨੂੰ ਧੀ ਨੂੰ ਅਗਲਿਆਂ ਕੱਪੜੇ ਵੀ ਦੇਣੇ ਤੇ ਉਹਨਾਂ ਆਖਣਾ ਹੁਣ ਧੀ ਆ ਗਈ, ਇਹਨੂੰ ਖਾਲੀ ਤੇ ਨਹੀਂ ਨਾ ਮੋੜ ਸਕਦੇ, ਜਾ ਧੀਏ ਤੈਨੂੰ ਮਾਫ ਕੀਤਾ। ਵਾਹ ਵਾਹ। ਤਾਂ ਸਾਡੇ ਲੋਕ ਏਡੇ ਸ਼ਰਮਾਂ ਤੇ ਹਯਾ ਦੇ ਵਾਰਸ ਸਨ ਤੇ ਏਡੇ ਅਸੂਲਾਂ ਦੇ ਵਾਰਸ ਸਨ। ਵਾਹ। ਅੱਜ ਤੇ ਅਸੀਂ ਜਦੋਂ ਵੇਖੋਂ ਦੇ ਇੱਥੋਂ ਦੇ ਲੋਕਾਂ ਨੂੰ ਵੇਖਦੇ ਹਾਂ ਤੇ ਨਾ ਕੋਈ ਨੜੀ ਤੇ ਨਾ ਕੋਈ ਗਟਾ, ਨਾ ਕੋਈ ਮੂੰਹ ਤੇ ਨਾ ਕੋਈ ਸਮਝ ਹੀ ਆਉਂਦੀ ਸਾਡੇ ਨਾਲ ਬਣਿਆ ਕੀ ਹੈ। ਔਰ ਇਹ ਸਾਰਾ ਕੁਝ ਇਸ ਵਾਸਤੇ ਬਣਿਆ ਸਾਨੂੰ ਸਾਡੀ ਜ਼ਬਾਨ ਤੋਂ, ਸਾਡੇ ਕਲਚਰ ਤੋਂ, ਸਾਡੀ ਰਹਿਤਲ ਬਹਿਤਲ ਤੋਂ, ਸਾਡੀ ਤਾਰੀਖ ਤੋਂ, ਸਾਡੇ ਵਿਰਸੇ ਤੋਂ, ਸਾਡੀਆਂ ਨਸਲਾਂ ਤੋਂ, ਔਰ ਉਹਨਾਂ ਦਾ ਜਿਹੜਾ ਇੱਜ਼ਤ ਸਤਿਕਾਰ ਸੀ ਉਹਦੇ ਤੋਂ ਦੂਰ ਕਰ ਦਿੱਤਾ ਗਿਆ। ਵਾਹ। ਲਓ ਜੀ ਪਿਆਰਿਓ, ਵੇਖੋ ਤੁਸੀਂ ਬਾਜਵਾ ਸਾਹਿਬ ਦੀਆਂ ਗੱਲਾਂ ਸੁਣ ਕੇ ਅਥਰੂ ਆ ਗਏ ਨੇ ਅੱਖੀਆਂ ਦੇ ਵਿੱਚ। ਤੁਸੀਂ ਦੇਖੋ ਕਿ ਧੀਆਂ ਸਭ ਤੋਂ ਡਾਢੀਆਂ ਜਿਨ੍ਹਾਂ ਖਾਨ ਨਿਵਾਏ, ਯਾਨੀ ਪਿਓ ਭਾਵੇਂ ਕਿੱਡਾ ਵੱਡਾ ਚੌਧਰੀ ਹੁੰਦਾ ਸੀ ਨਾ, ਤੇ ਪਿਆਰਿਓ ਧੀ ਪਿੱਛੇ ਉਹਨੂੰ ਲਿਫਣਾ ਪੈ ਜਾਂਦਾ ਸੀ। ਨਿਵਾਏ ਦਾ ਮਤਲਬ ਸਿਰ ਨੀਵਾਂ ਹੋ ਜਾਣਾ, ਨੀਵਾਂ ਕਰ ਲੈਣਾ। ਜਿਹਨੇ ਇੰਝ ਸਾਰੀ ਜ਼ਿੰਦਗੀ ਉੱਚਾ ਸ਼ਿਮਲਾ, ਉੱਚੀ ਪੱਗ ਬੰਨੀ ਹੈ, ਤੇ ਉਹ ਬਾਪ ਵੀ ਜਿਹੜਾ ਆਪਣੀਆਂ, ਇਹ ਜਿਹੜੇ ਸਭ ਤੋਂ ਪਹਿਲੇ ਤਾਂ ਮੈਂ ਇੱਥੇ ਇਹ ਆਖਣਾ ਚਾਹਾਂਗਾ ਵੀ ਇਹ ਜਿਹੜੇ ਲੋਕ ਆਖਦੇ ਨੇ ਨਾ ਕਿ ਦੇਸ਼ ਪੰਜਾਬ ਦੇ ਵਿੱਚ ਧੀਆਂ ਦੀ ਸ਼ਾਨ ਵੀ ਹੈਸੀਅਤ ਜਾਂ ਸੈਕੰਡਰੀ ਉਹਨਾਂ ਨੂੰ ਸਟੇਟਸ ਦਿੱਤਾ ਜਾਂਦਾ ਹੈ। ਤੁਸੀਂ ਦੇਖੋ ਕਿ ਇੱਕ ਬੱਚੀ ਅੜ ਗਈ ਔਰ ਉਹਨੇ ਆਖਿਆ ਮੇਰੇ ਵਾਲਦ ਸਾਹਿਬ ਨੂੰ ਬੁਲਾਓ ਤੇ ਮੈਨੂੰ ਖੂਹ ਕੱਢ ਕੇ ਹੁਣੇ ਇੱਥੋਂ ਮੈਂ ਪਾਣੀ ਪੀਣਾ, ਫਿਰ ਮੇਰਾ ਡੋਲਾ ਅਗਾਂ ਜਾਣਾ। ਔਰ ਪਿਆਰਿਓ ਇਹ ਕੋਈ ਕਹਾਣੀ ਨਹੀਂ ਤੁਹਾਨੂੰ ਸੁਣਾਈ, ਇਹ ਸਾਡਾ ਪਿੰਡ ਦਾਦਕਾ, ਮੇਰਾ ਪਿੰਡ ਜਿਹੜਾ ਸੋਧਰ ਹੈ, ਵਜ਼ੀਰਾਬਾਦੋਂ ਸਿਆਲਕੋਟ ਜਾਈਏ ਤੇ ਵਜ਼ੀਰਾਬਾਦੋਂ 3-4 ਮੀਲ ਹਾਲੀ ਟੁਰੀਏ ਤੇ ਇੱਕ ਪੁਲੀ ਆਉਂਦੀ ਹੈ ਹੁਣ, ਤੇ ਉਹ ਬੜਾ ਪੱਕਾ ਪੁਲ ਬਣਿਆ ਸੋਹਣਾ, ਉਹਨੂੰ ਆਖਦੇ ਨੇ ਲਾਡੋ ਦੀ ਪੁਲੀ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਅਸੀਂ ਆਪਣੇ ਵਾਲਦ ਸਾਹਿਬ ਦੇ ਨਾਲ ਪਿੰਡ ਜਾਣਾ, ਤੇ ਉਹ ਉਦੋਂ ਕੱਚੀ ਹੁੰਦੀ ਸੀ, ਤੇ ਸਾਡੇ ਬਾਪ ਅੱਲਾ ਕਰੋੜ ਜੰਨਤ ਦੇ, ਉਹਨਾਂ ਸੁਣਾਣੀ ਗੱਲ ਕਿ ਧੀ ਸੀ ਤੇ ਇਹ ਜਿਹੜਾ ਨਾ ਪਲਖੂ ਇਹ ਬੜਾ ਚੜਿਆ ਸੀ। ਜਿਨ੍ਹਾਂ ਦਿਨਾਂ 'ਚ ਹੜ੍ਹ ਆਉਂਦੇ ਨੇ ਨਾ ਤੇ ਪਲਖੂ 'ਚ ਬੇਤਹਾਸ਼ਾ ਪਾਣੀ ਆ ਜਾਂਦਾ, ਉੱਥੋਂ ਪਲਖੂ ਲੰਘਦਾ ਸੀ ਤੇ ਉਹਦੇ ਉੱਤੇ ਕੱਚੀ ਪੁਲੀ ਸੀ। ਉਹ ਕੁੜੀ ਦਾ ਨਾਂ ਸੀ ਲਾਡੋ। ਜਦੋਂ ਉਹਦੀ ਉੱਥੋਂ ਬਰਾਤ ਲੰਘਣ ਲੱਗੀ ਤੇ ਬੱਚੀ ਡਰ ਗਈ। ਉਹਨੇ ਆਖਿਆ ਇੱਥੇ ਹੀ ਡੋਲੀ ਰੱਖ ਦਿਓ, ਮੈਨੂੰ ਪਾਣੀ ਦੇ ਵਿੱਚੋਂ ਨਾ ਲੈ ਕੇ ਲੰਘਿਆ ਜੇ, ਇਹ ਤਾਂ ਬੜਾ ਤੇਜ਼ ਪਾਣੀ ਹੈ ਤੇ ਹੜ੍ਹ ਆਇਆ ਹੋਵੇ ਤੇ ਮੈਂ ਵਿੱਚ ਰੁੜਾਂਗੀ ਕਿਤੇ। ਉਹਨੇ ਆਖਿਆ ਮੈਂ ਨਹੀਂ ਇਹਦੇ 'ਚੋਂ ਲੰਘਣਾ। ਉਹਨੇ ਆਪਣੇ ਵਾਲਦ ਸਾਹਿਬ ਨੂੰ ਸੁਣਿਆ, ਘੱਲਿਆ ਪਿਛਾਂ ਪਿੰਡ ਕੇ ਅੱਬਾ ਜੀ ਇੱਥੇ ਆਓ, ਤੇ ਉਹ ਆਏ। ਫਿਰ ਉਹਨਾਂ ਤਰਹਾਨ ਲਿਆਂਦੇ ਤੇ ਲੱਕੜਾਂ ਵੱਡੇ ਸ਼ਤੀਰ ਪਾ ਕੇ ਤੇ ਉੱਤੇ ਪੁਲੀ ਜਿਹੀ ਬਣਾਈ, ਤੇ ਫਿਰ ਉੱਥੋਂ ਡੋਲੀ ਧੀ ਦੀ ਲੰਘਾਈ ਕਿ ਲੈ ਧੀਏ ਹੁਣ ਜਾ। ਯਾਨੀ ਦੇਖੋ ਤੁਸੀਂ ਕੀ ਲਾਡ ਪੁਰਾਣੇ ਪੰਜਾਬ ਦੇ, ਕਲਾਸਿਕ ਪੰਜਾਬ ਦੇ ਵਿੱਚ ਵੀ ਮਾਪੇ ਆਪਣੀਆਂ ਧੀਆਂ ਦਾ ਹੁਕਮ ਸਿਰ ਮੱਥੇ 'ਤੇ ਰੱਖਦੇ ਹਨ ਤੇ ਧੀਆਂ ਦੇ ਲਾਡ ਲਡਾਉਂਦੇ ਹੁੰਦੇ ਸਨ। ਬਾਜਵਾ ਸਾਹਿਬ ਕਿੰਨਾ ਸੋਹਣਾ ਕਿਹਾ ਵੀ ਇਹ ਉਹ ਧਰਤੀ ਏ ਭਈ ਕਤਲਾਂ ਦੇ ਵੈਰ ਹੋਣੇ, ਤੇ ਧੀ ਜੇ ਆ ਗਈ ਉਧਰੋਂ ਮੇਲ ਲੈ ਕੇ ਤੇ ਉਹਨੂੰ ਸਿਰਫ ਕਤਲ ਮਾਫ ਨਹੀਂ ਕਰਨਾ, ਸੋਹਣਿਓ ਕੁਛ ਦੇਣਾ ਵੀ ਹੈ ਹੱਥੋਂ। ਭਈ ਧੀ ਨੂੰ ਹੁਣ ਖਾਲੀ ਕਿਵੇਂ ਢੋਰੀਏ? ਕਤਲ ਤਾਂ ਚਲੋ ਛੱਡੇ, ਲੜਾਈਆਂ ਤੇ ਛੱਡੀਆਂ, ਧੀ ਜੂ ਆ ਗਈ ਹੈ, ਲੇਕਿਨ ਹੁਣ ਖਾਲੀ ਕਿਵੇਂ? ਉਹਨੂੰ ਟੋਰਨਾ ਫਿਰ ਇੱਕ ਅਨਖ ਦਾ ਔਰ ਆਨ ਦਾ ਔਰ ਸ਼ਾਨ ਦਾ ਮਸਲਾ ਬਣਾ ਲੈਂਦੇ ਸਨ।
ਇਹ ਉਹ ਸਾਡਾ ਕਾਬਲੇ ਫਖਰ ਮਾਨਯੋਗ ਸਾਡਾ ਦੇਸ਼ ਪੰਜਾਬ ਹੈ। ਬਾਜਵਾ ਸਾਹਿਬ ਨਿਸਾਰ ਅਹਿਮਦ ਚੱਠਾ ਸਾਹਿਬ ਸਾਊਥ ਅਫਰੀਕਾ ਤੋਂ ਵਾਹ ਸਾਡੇ ਬੜੇ ਪਿਆਰੇ ਦਰਸ਼ਕ ਨੇ, ਉਹਨਾਂ ਅਖਾਨ ਭਿਜਵਾਇਆ, ਅਸਾਂ ਵੀ ਬੜਾ ਸੁਣਿਆ ਪਰ ਇਹਦਾ ਤਰਜਮਾ ਨਹੀਂ ਕਦੀ ਪਤਾ ਕੀਤਾ ਅਸਾਂ ਵੀ। ਅੱਜ ਤੁਹਾਡੀ ਤਫੈਲ ਪਤਾ ਲੱਗ ਜਾਏਦਾ। ਇਸ ਸਭ ਗੋਲ ਤੇ ਕੁਝ ਨਾ ਫੋਲ। ਹਾਂਜੀ, ਇਹ ਅਖਾਨ ਉਸ ਵੇਲੇ ਬੋਲਿਆ ਜਾਂਦਾ। ਇਸ ਬਗੋਲ ਤੇ ਤੁਸੀਂ ਜਾਣਦੇ ਹੀ ਹੋ। ਇਸ ਬਗੋਲ ਦਾ ਸਿਲਕਾ ਵੀ ਤੁਸੀਂ ਵੇਖਿਆ, ਸਿਲਕਾ ਜਿਹੜਾ ਅਸਲ ਜਿਵੇਂ ਕਿ ਇਸ ਬਗੋਲ ਦਾ ਦਾਣਾ ਬਹੁਤ ਹੀ ਛੋਟਾ ਹੁੰਦਾ ਤੇ ਉਹਦੇ ਵਿੱਚ ਕੱਖ ਵੀ ਨਹੀਂ ਹੁੰਦਾ। ਅੱਛਾ ਅੱਛਾ, ਵਾਹ ਵਾਹ। ਜਿਹੜੇ ਲੋਕ ਜ਼ਾਹਰੀ ਪੱਖੋਂ ਆਪਣੀ ਸੀਅਤ ਨੂੰ ਵਧਾ ਚੜਾ ਕੇ ਤੇ ਲੋਕਾਂ ਦੇ ਸਾਹਮਣੇ ਫੂੰ ਕਰਦੇ ਫਿਰਦੇ ਨੇ ਨਾ, ਤੇ ਜਦੋਂ ਕੋਈ ਬੰਦਾ ਵਹਿੰਦਾ ਨਾ ਉਹਨਾਂ ਨੂੰ ਜਾਂਦਿਆਂ ਕੋਈ ਦਾਨਾ ਸਿਆਣਾ ਬੰਦਾ ਤੇ ਉਹ ਆਨੇ ਨੇ ਆ ਬੜਾ ਬਈ ਆਕੜਿਆ ਫਿਰਦਾ, ਤੇ ਉਹ ਆਨੇ ਨੇ ਇਸ ਭੂਗੋਲ ਤੇ ਕੁਝ ਨਾ ਫੋਲ ਭਈ ਜਿਵੇਂ ਇਸ ਭੂਗੋਲ ਦੇ ਵਿੱਚ ਕੱਖ ਨਹੀਂ ਨਾ ਹੁੰਦਾ, ਛੋਟਾ ਜਿਹਾ ਤੇ ਉਹ ਦਾਣਾ ਹੁੰਦਾ, ਇਸ ਲਈ ਇਹਦੇ ਵਿੱਚ ਵੀ ਕੱਖ ਕੰਡਾ ਨਹੀਂ। ਵਾਹ ਵਾਹ। ਹਾਂਜੀ, ਤੋ ਜਿਹੜੇ ਬੇਹਸੀਅਤ ਲੋਕੀ ਆਪਣੀ ਹਸੀਅਤ ਨੂੰ ਵਧਾ ਚੜਾ ਕੇ ਹਾਂਜੀ ਬਿਆਨ ਕਰਦੇ ਤੇ ਲੋਕਾਂ ਦੇ ਸਾਹਮਣੇ ਤੇ ਬਾਹਰਦਾਰੀ ਵਿਖਾਵਾ, ਇੱਕੋ ਹੀ ਸੂਟ ਕਾਟਨ ਦਾ ਹੋਣਾ, ਉਹਨੂੰ ਰੋਜ਼ ਮਾਇਆ ਲਵਾਣੀ ਤੇ ਆਕੜ ਕੇ ਟੁਰਨਾ ਤੇ ਖੁਦਾ ਦੀ ਧਰਤੀ ਤੇ ਹਾਲਾ ਧਰਤੀ ਤੇ ਬੋਲ ਆਂਦੀ ਹੈ ਮੈਂ ਤੇਰੇ ਪਿਓ ਦਾਦਿਆਂ ਨਗੜ ਦਾਦਿਆਂ ਪੜਦਾਦਿਆਂ ਨਸਲ ਨੂੰ ਖਾ ਗਈਆਂ, ਮੈਂ ਤੈਨੂੰ ਵੀ ਖਾਣਾ, ਤਿਆਰ ਰਹੋ। ਅੱਛਾ, ਲੇਕਿਨ ਬੰਦਿਆਂ ਨੂੰ ਸਮਝ ਨਹੀਂ ਨਾ ਆਉਂਦੀ ਤੇ ਸਮਝ ਲਿਆ ਤੇ ਰੌਲਾ ਕੀ, ਰਾਮ ਰਹੀਮ ਤੇ ਮੌਲਾ ਕੀ, ਸਮਝ ਜਿਹਨੂੰ ਆ ਜੇ ਉਹ ਤੇ ਫਿਰ ਮਤਲਬ ਗਿਆਨੀ ਹੋ ਜਾਂਦਾ ਨਾ ਜੀ। ਤੇ ਗੱਲਾਂ ਨਾਲ ਨਿਰੇ ਗੱਲਾਂ ਨਾਲ ਗਿਆਨ ਨਹੀਂ ਹੁੰਦੇ, ਲੋਕ ਗਿਆਨੀ ਗੱਲਾਂ ਦੇ ਤੇ ਖੱਖੜੀਆਂ ਖਰਬੂਜ਼ੇ ਮਿੱਠੇ ਵਿਰਲੀਆਂ ਵੱਲਾਂ ਦੇ। ਵਾਹ ਜੀ। ਤੋ ਉਹ ਇਹਨਾਂ ਲੋਕਾਂ ਬਾਰੇ ਅਖਾਨ ਬੋਲਿਆ ਜਾਂਦਾ ਉਹਨਾਂ ਦੀ ਨਿੰਦਿਆ ਕਰਨ ਲਈ। ਬਈ ਯਾਰ ਛੱਡ ਪਰਾਂ, ਇਸ ਭੂਗੋਲ ਤੇ ਕੁਝ ਨਾ ਫੋਲ, ਭਈ ਇਹਦੀਆਂ ਕਰਤੂਤਾਂ ਤੇ ਏਡੀਆਂ ਭੈੜੀਆਂ ਨੇ ਭਈ ਜੇ ਮੈਂ ਗਨਾਨ ਲੱਗਾ ਤੇ ਸ਼ਾਮ ਪੈ ਜੇ। ਹਾਂਜੀ, ਤੇ ਵੇਖ ਇਹ ਕਿੱਡਾ ਬਣਿਆ ਫਿਰਦਾ ਹੀ ਰਾਠ ਤੇ ਕੱਪੜੇ ਪਾ ਕੇ ਤੇ ਇਹ ਤੇ ਮਤਲਬ ਉਹ ਜਿਹੜੇ ਬਦ ਸਿਫਤੇ ਲੋਕ ਜ਼ਾਹਰੀ ਸਿਫਤ ਤੇ ਜ਼ਾਹਰੀ ਪਹਿਰਾਵਾ ਪਾ ਕੇ ਤੇ ਆਪਣੇ ਆਪ ਨੂੰ ਮਤਲਬ ਵੱਡਾ ਤੇ ਇੱਜ਼ਤਦਾਰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੇ ਬਾਰੇ 'ਚ ਇਹ ਖਾਨ ਬੋਲਿਆ ਜਾਂਦਾ। ਵਾਹ, ਲੋ ਜੀ ਪਿਆਰਿਓ, ਬਾਜਵਾ ਸਾਹਿਬ ਬੜਾ ਪਿਆਰਾ ਇਹਦਾ ਵੇਰਵਾ ਕੀਤਾ ਹੈ ਵੀ ਇਸ ਸਭ ਗੋਲ ਤੇ ਕੁਝ ਨਾ ਫੋਲ, ਯਾਨੀ ਨਜ਼ਰ ਸ਼ਾਇਦ ਕੁਝ ਹੋਰ ਆਉਂਦੀ ਹੋਵੇ ਤੇ ਹੋਵੇ ਵਿੱਚੋਂ ਕੁਝ ਹੋਰ। ਉਹ ਜਿਵੇਂ ਗਾਲਬ ਆਖਿਆ ਸੀ ਨਾ ਕਿ ਹੈ ਕਵਾਕਿਬ ਕੁਛ ਨਜ਼ਰ ਆਤੇ हैं कुछ देते हैं धोखा ये बाजी घर खुला। ਤੇ ਅਜਿਹੇ ਬੰਦੇ ਜਿਹੜੇ ਵਿਖਾਲਾ ਦੇਣ ਲੱਗੇ ਆ, ਆਪਣੇ ਆਪ ਨੂੰ ਬੜਾ ਵੱਡਾ ਦੱਸਣ, ਆਪਣਾ ਬਹੁਤ ਵੱਡਾ ਪਿਛੋਕੜ ਲੋਕਾਂ ਦੇ ਸਾਹਮਣੇ ਬਿਆਨ ਕਰਨ ਵੀ ਮੇਰਾ ਪਿਓ ਦਾਦਾ ਪੜਦਾਦਾ ਚੌਧਰੀ ਸੀ ਤੇ ਅਸੀਂ ਇੰਨੇ ਮਰੱਬਿਆਂ ਦੇ ਮਾਲਕ ਤੇ ਇਹ ਤੇ ਉਹ, ਲੇਕਿਨ ਜਦੋਂ ਉਹਨਾਂ ਨਾਲ ਵਰਤੀਏ ਵਾਹ ਪਵੇ ਤੇ ਪਤਾ ਲੱਗੇ ਕਿ ਤੇ ਕੁਝ ਵੀ ਨਹੀਂ, ਐਵੇਂ ਦੁਨੀਆ ਵੀ ਸਾਰੀ ਦੱਸੇ ਬਾਅਦ ਵਿੱਚ ਜਦੋਂ ਉਹ ਟੁਰ ਜਾਣ ਤੇ ਮਗਰੋਂ ਪਤਾ ਲੱਗੇ ਕਿ ਯਾਰ ਇਹ ਤਾਂ ਕੁਛ ਵੀ ਨਹੀਂ ਭਾਜੀ, ਇਹ ਐਵੇਂ ਹੀ ਤੁਹਾਨੂੰ ਆਪਣੀ ਵੱਡੇਪਣ ਤੇ ਆਪਣੀ ਵੱਡੋ ਬਿਆਨ ਕਰਨ ਦੇ ਸਨ, ਵਿੱਚੋਂ ਕੋਈ ਗੱਲ ਨਹੀਂ। ਤੇ ਅਜਿਹਾ ਜਦੋਂ ਮੌਕਾ ਹੁੰਦਾ ਤੇ ਉੱਥੇ ਫਿਰ ਆਖਿਆ ਜਾਂਦਾ ਵੀ ਇਸ ਸਭ ਗੋਲ ਤੇ ਕੁਝ ਨਾ ਫੋਲ। ਪਿਆਰਿਓ, ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਸਮਾਂ ਹੁਣ ਬੀਤ ਗਿਆ ਹੈ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ, ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ, ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ, ਹਾਏ ਚੱਲ